ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਹੀ ਸਤਿ ਸ੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅੱਜ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰ ਸੋਮਵਾਰ ਤੁਹਾਡੇ ਲਈ ਆਪਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੁੰਦੇ ਹਾਂ। ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਹਾਂ। ਮੇਰੇ ਨਾਲ ਟੈਕਨੋਲੋਜੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ ਜੀ। ਹਰਵਿੰਦਰ ਸਿੰਘ ਜੀ, ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਦੇ ਸਰੋਤੇ ਤੇ ਵਿਊਅਰਸ ਨੂੰ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਇਆ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ, ਬਿਜ਼ਨਸ ਇੰਪੈਕਟ ਟੈਕਨੋਲੋਜੀ ਤੇ ਜੇ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਤੇ ਜਿਹੜੀ ਆਉਣ ਵਾਲੀ ਜਨਰੇਸ਼ਨਾਂ ਉੱਤੇ ਕੀ ਇੰਪੈਕਟ ਪਾਉਣਾ ਜਾਂ ਕੀ ਪਾ ਰਿਹਾ, ਇਹ ਸਾਰੇ ਸੰਬੰਧ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਪੰਜਾਬੀ ਟੈਕ ਟਾਕ ਦੇ ਵਿੱਚ। ਧੰਨਵਾਦ ਰਾਜਕਰਨਵੀਰ ਸਿੰਘ ਜੀ। ਇਹ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕਰ ਦੀਆਂ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਜੇ ਤੁਸੀਂ ਆਪਣੇ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਦੇ ਬਾਰੇ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹੋ, ਨਵੇਂ ਪਲਾਨਸ ਲੈਣੇ ਆ, ਤਾਂ ਉਸ ਦੇ ਬਾਰੇ ਤੁਸੀਂ ਸੰਪਰਕ ਕਰੋ ਆਪਣੇ ਹੈਲਥ ਕੇਅਰ ਪਲਾਨਸ ਬਾਰੇ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਹਰਵਿੰਦਰ ਸਿੰਘ, ਅੱਜ ਗੱਲਬਾਤ ਆਪਣੀ ਟੈਕਨੋਲੋਜੀ ਦੇ ਨਾਲ ਹੀ ਸੰਬੰਧਿਤ ਆ। ਮਿਲਟਰੀ ਕੰਪਲੈਕਸ ਇੱਕ ਬਹੁਤ ਵੱਡੀ ਸੈਕਟਰ ਆ, ਬਹੁਤ ਵੱਡਾ ਇਹ ਖੇਤਰ ਆ। ਬਹੁਤ ਸਾਰੀਆਂ ਚੀਜ਼ਾਂ ਨੂੰ ਇਹ ਚਲਾਉਂਦਾ ਆ, ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਦਾ ਜਿਹੜਾ ਉਹ ਅਸਰ ਰਹਿੰਦਾ ਆ। ਵੀਕਐਂਡ ਦੇ ਉੱਤੇ ਆਪਾਂ ਦੇਖਿਆ ਬਹੁਤ ਸਾਰੇ ਲੋਕ ਵੀਕਐਂਡ ਮਨਾ ਰਹੇ ਸੀ, ਪਰ ਵੀਕਐਂਡ ਦੇ ਦੌਰਾਨ ਇਜ਼ਰਾਈਲ ਮਿਡਲ ਈਸਟ ਦੇ ਵਿੱਚ ਫੈਲਸਤੀਨ ਦੇ ਵਿੱਚ ਕਹਿ ਲਓ ਵੀ ਹਮਾਸ ਅਤੇ ਇਜ਼ਰਾਈਲ ਦੇ ਦਰਮਿਆਨ ਖਣਕ ਗਈ ਆ। ਹਮਾਸ ਨੇ ਹਮਲਾ ਕੀਤਾ ਆ, ਇਜ਼ਰਾਈਲ ਨੇ ਉਸ ਦਾ ਹੁਣ ਜਵਾਬ ਦੇ ਰਹੇ ਆ। ਸੈਂਕੜੇ ਲੋਕ ਮਰ ਚੁੱਕੇ ਆ, ਅੱਗੇ ਹੋਰ ਵੀ ਪਤਾ ਨਹੀਂ ਕਿੰਨੀਆਂ ਜਾਨਾਂ ਨੂੰ ਜਿਹੜਾ ਉਹ ਖਤਰਾ ਪੈਣਾ ਆ। ਮਿਲਟਰੀ ਅਤੇ ਟੈਕਨੋਲੋਜੀ ਦਾ ਸੰਬੰਧ ਹਰਵਿੰਦਰ ਬਹੁਤ ਪੁਰਾਣਾ ਜਿਹੜਾ ਉਹ ਚੱਲਦਾ ਆ ਰਿਹਾ ਆ। ਜੀ ਬਿਲਕੁਲ। ਹਰ ਸਾਲ ਨਵੀਂ ਤੋਂ ਨਵੀਂ ਚੀਜ਼, ਨਵੀਂ ਤੋਂ ਨਵੀਂ ਤਕਨੀਕ, ਚਾਹੇ ਉਹ ਮਿਜ਼ਾਈਲ ਆ ਜਾਂ ਮਿਜ਼ਾਈਲਾਂ ਨੂੰ ਰੋਕਣ ਵਾਲੀ ਚੀਜ਼ ਆ, ਟੈਂਕ ਹੋ ਗਏ, ਜਹਾਜ਼ ਹੋ ਗਏ, ਤੁਸੀਂ ਯੂ ਨੇਮ ਇਟ ਦੇ ਹੈਵ ਇਟ, ਲਾਈਕ ਉਹ ਉਸ ਦੇ ਵਿੱਚ ਅੱਗੇ ਤੋਂ ਅੱਗੇ ਜਿਹੜੀ ਇਹ ਕੰਮ ਚੱਲਦਾ ਹੀ ਜਾ ਰਿਹਾ ਆ। ਅੱਜ ਆਪਾਂ ਥੋੜ੍ਹਾ ਮਿਲਟਰੀ ਦੀ ਟੈਕਨੋਲੋਜੀ ਦੇ ਉੱਤੇ ਗੱਲਬਾਤ ਕਰਾਂਗੇ, ਖਾਸ ਕਰਕੇ ਉਸ ਦੇ ਵਿੱਚ ਆਇਰਨ ਡੋਮ, ਜਿਸ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਆ। ਆਇਰਨ ਡੋਮ ਕਦੋਂ ਬਣਾਈ ਗਈ, ਕਿਉਂ ਬਣਾਈ ਗਈ, ਕਿੱਦਾਂ ਇਹ ਕੰਮ ਕਰਦੀ ਹੈ, ਥੋੜ੍ਹੀ ਜਿਹੀਆਂ ਇਹਦੀਆਂ ਟੈਕਨੀਕੈਲਿਟੀਜ਼ ਦੇ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਜਿਹੜਾ ਹੁਣ ਹਮਲਾ ਹੋਇਆ ਆ, ਬਹੁਤ ਸਾਰੇ ਜਿਹੜੀਆਂ ਮਿਜ਼ਾਈਲਸ ਆ ਇਜ਼ਰਾਈਲ ਦੇ ਉੱਤੇ ਦਾਗੀਆਂ ਗਈਆਂ, ਜਿਸ ਨੂੰ ਰੋਕਣ ਦੇ ਲਈ ਇਹ ਪੂਰਾ ਪ੍ਰੋਜੈਕਟ ਬਣਿਆ ਸੀ ਆਇਰਨ ਡੋਮ ਜਿਹੜਾ ਉਹ ਹੈਗਾ ਆ, ਪਰ ਫਿਰ ਵੀ ਕੁਛ ਭੇਦਣ ਦੇ ਵਿੱਚ ਕਾਮਯਾਬ ਹੋ ਗਈਆਂ। ਉਹ ਲੋਕ ਜਿਹੜੇ ਉਸ ਦੇ ਵਿੱਚ ਮਾਰੇ ਵੀ, ਹੋਰ ਬਹੁਤ ਕੁਛ ਜਿਹੜਾ ਉਹ ਵਾਪਰਿਆ। ਸੋ ਅੱਜ ਆਪਾਂ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਜਿਹੜੀ ਆਇਰਨ ਡੋਮ ਦੀ ਟੈਕਨੋਲੋਜੀ ਆ, ਮਿਲਟਰੀ ਦੇ ਨਾਲ ਸੰਬੰਧਿਤ, ਉਸ ਦੇ ਵਿੱਚ ਉਸ ਕੰਪਲੈਕਸ ਦੀ ਜਿਹੜੀ ਉਹ ਗੱਲਬਾਤ ਕਰਾਂਗੇ ਹਰਵਿੰਦਰ। ਸੋ ਇਹ ਥੋੜ੍ਹਾ ਜਿਹਾ ਆਪਾਂ ਦੱਸਦੇ ਜਾਈਏ। ਇਜ਼ਰਾਈਲ 47, 48, ਇੱਥੇ 40, 45, 50ਵੇਂ ਜਿਹੜਾ ਦਸ਼ਕ ਹੈਗਾ ਆ, ਉਸ ਦੇ ਵਿੱਚ ਇਹ ਹੋਂਦ ਦੇ ਵਿੱਚ ਆਉਂਦਾ ਆ। ਉਸ ਤੋਂ ਬਾਅਦ 'ਚ ਹੌਲੀ ਹੌਲੀ ਜਿਹੜਾ ਪੈਲਸਤੀਨ ਇੱਕ ਪਹਿਲਾਂ ਮੁਲਕ ਸੀ, ਉਹ ਹੌਲੀ ਹੌਲੀ ਘਟਦਾ ਜਾਂਦਾ ਆ। ਪਰ ਇਜ਼ਰਾਈਲ ਕਹਿੰਦਾ ਵੀ ਸਾਨੂੰ ਇਹ ਹਮੇਸ਼ਾ ਖਤਰਾ ਜਿਹੜਾ ਇਸ ਚੀਜ਼ ਦੇ ਵਿੱਚ ਰਹਿੰਦਾ, ਵੀ ਕਿਉਂਕਿ ਓਬਵੀਅਸ ਜੀ ਗੱਲ ਆ, ਕਿਸੇ ਤੋਂ ਜ਼ਮੀਨ ਖੋਈ ਜਾਵੇ, ਉਹਨਾਂ ਦੀ ਥਾਂ ਖੋਈ ਜਾਵੇ, ਤਾਂ ਉਹਨਾਂ ਨੇ ਉਸ ਨੂੰ ਵਾਪਸ ਹਾਸਿਲ ਕਰਨ ਦੇ ਲਈ ਕੁਛ ਨਾ ਕੁਛ ਕਰਦੇ ਹੀ ਰਹਿਣਾ ਹੁੰਦਾ ਆ। ਸੋ ਚੌਂਚ ਫੇਰਿਓ ਘਿਰੇ ਆ, ਕਹਿੰਦੇ ਅਸੀਂ ਆਪਣੇ ਐਨਮੀਜ਼ ਦੇ ਵਿੱਚ, ਅਤੇ ਉਹਦੇ ਕਰਕੇ ਫਿਰ ਇਸ ਪਾਸੇ ਵੱਲ ਨੂੰ ਇਹ ਵਧੇ ਆ। ਇਹ ਕਿੱਦਾਂ ਵਿਕਸਿਤ ਕੀਤੀ ਗਈ, ਕੀ ਇਸ ਦੇ ਵਿੱਚ ਟੈਕਨੀਕ ਵਰਤੀ ਜਾਂਦੀ, ਉਸ ਟੈਕਨੋਲੋਜੀ ਦੇ ਉੱਤੇ ਹਰਵਿੰਦਰ ਆਪਾਂ ਗੱਲ ਕਰਾਂਗੇ। ਸ਼ੁਰੂਆਤ ਆਇਰਨ ਡੋਮ ਤੋਂ ਹੀ, ਇਸੇ ਤੋਂ ਹੀ ਜਿਹੜੀ ਉਹ ਆਪਾਂ ਕਰਦੇ ਹਾਂ। ਪਹਿਲਾ ਸਵਾਲ ਕੀ ਹੋਵੇ, ਕਦੋਂ ਬਣਾਈ ਗਈ ਕਿ ਕਿਉਂ ਬਣਾਈ ਗਈ? ਜੀ, ਮੈਨੂੰ ਲੱਗਦਾ ਰਾਜਕਨ ਤੁਸੀਂ ਇੱਕ ਬੜਾ ਇੰਪੋਰਟੈਂਟ ਪੁਆਇੰਟ ਤੇ ਵਧੀਆ ਪੁਆਇੰਟ ਲੈ ਕੇ ਆਏ। ਆਪਾਂ ਥੋੜ੍ਹੀ ਜਿਹੀ ਆਇਰਨ ਡੋਮ ਤੋਂ ਗੱਲ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਪਹਿਲੇ ਪੁਆਇੰਟ ਵੱਲ ਹੀ ਚਲੇ ਜਾਂਦੇ ਕਿ ਜਦੋਂ ਮਿਲਟਰੀ ਦੀ ਗੱਲ ਕਰਦੇ ਆ, ਟੈਕਨੋਲੋਜੀ ਉਹਦੇ ਵਿੱਚ ਹੋਣੀ ਕਿੰਨੀ ਕੁ ਜ਼ਰੂਰੀ ਹੈ, ਹੈ ਨਾ। ਸਿਰਮੌਰ ਮਿਲਟਰੀ ਜਿਹੜੀਆਂ ਦੁਨੀਆ ਦੀਆਂ ਹੈਗੀਆਂ, ਯੂਨਾਈਟਿਡ ਸਟੇਟਸ, ਚਾਈਨਾ ਜੀ, ਜਾਂ ਹੋਰ ਦੇਸ਼ਾਂ ਦੀਆਂ ਵੀ ਆ, ਤਾਂ ਉਹਦੇ ਵਿੱਚ ਟੈਕਨੋਲੋਜੀ ਦਾ ਕੀ ਇੰਪੈਕਟ ਆ, ਅਤੇ ਉਹਦੇ ਵਿੱਚ ਅਸੀਂ ਗੱਲ ਥੋੜ੍ਹੀ ਜਿਹੀ ਕਰਕੇ ਫਿਰ ਇਜ਼ਰਾਈਲ ਦੇ ਵੱਲ ਆਵਾਂਗੇ, ਕਿਉਂਕਿ ਇੱਕ ਬੜੀ ਵਧੀਆ ਐਗਜ਼ਾਮਪਲ ਆ ਸਾਡੇ ਸਾਹਮਣੇ ਟੈਕਨੋਲੋਜੀ ਦੀ ਸਮਰੱਥਾ ਦੀ, ਹੈ ਨਾ ਜੀ। ਸੋ ਦੇਖੋ, ਇਸ ਟਾਈਮ ਦੇ ਉੱਤੇ ਐਸਟੀਮੇਟਿਡ ਜੋ ਮੇਰੇ ਕੋਲ ਡੇਟਾ ਸੀ ਲਾਸਟ ਟਾਈਮ ਮੈਂ ਚੈੱਕ ਕਰਦਾ, 80 ਦੇ ਕਰੀਬ ਮੁਲਕਾਂ ਦੇ ਵਿੱਚ ਅਮਰੀਕਨ ਮਿਲਟਰੀ ਬੈਠੀ ਆ, ਠੀਕ ਆ। ਸੋ ਅਮਰੀਕਾ ਦੁਨੀਆ ਭਰ ਦਾ ਇੱਕੋ ਇੱਕ ਮੁਲਕ ਆ ਜਿਹਦੇ ਕੋਲ ਕੈਪੇਬਿਲਿਟੀ ਹੈਗੀ ਕਿ ਕਿਸੇ
ਵੇਲੇ ਵੀ ਪੂਰੀ ਦੁਨੀਆ ਦੇ ਕਿਸੇ ਮੁਲਕ ਉੱਤੇ ਵੀ ਅਟੈਕ ਕਰ ਸਕਦਾ, ਆਪਰੇਸ਼ਨ ਲਾਂਚ ਕਰ ਸਕਦਾ। ਸਿਰਫ ਇੱਕੋ ਇੱਕ ਮੁਲਕ ਆ। ਹੁਣ ਇਹ ਸਭ ਕੁਝ ਕਿੱਦਾਂ ਪੋਸੀਬਲ ਆ? ਉਹਦਾ ਜਵਾਬ ਇੱਕ ਅੱਖਰ ਦੇ ਵਿੱਚ ਕਹਿਣਾ ਹੋਏ ਤੇ ਟੈਕਨੋਲੋਜੀ। ਕਿਉਂਕਿ ਕਿੰਨੀਆਂ ਜ਼ਿਆਦਾ ਜਿਹੜੀ ਕੰਪਨੀਜ਼ ਆ ਜਿਹੜੀ ਲਗਾਤਾਰ ਅਮਰੀਕਨ ਮਿਲਟਰੀ ਦੇ ਨਾਲ ਕੰਮ ਕਰਦੀਆਂ, ਤੇ ਅਮਰੀਕਨ ਮਿਲਟਰੀ ਜਾਂ ਅਮਰੀਕਨ ਜਿਹੜਾ ਡਿਪਾਰਟਮੈਂਟ ਆ ਡਿਫੈਂਸ ਦਾ, ਉਹ ਆਪਣੇ ਤੋਂ ਉਹਨਾਂ ਦੇ ਚਲੋ R&D ਚੱਲਦੀ ਰਹਿੰਦੀ ਹੈ, ਪਰ ਫਿਰ ਵੀ ਸੈਂਕੜੇ ਕੰਪਨੀਆਂ ਜਿਹੜੀਆਂ ਉਹਨਾਂ ਦੇ ਲਈ ਇਹ ਚੀਜ਼ਾਂ ਨੂੰ ਪ੍ਰੋਡਿਊਸ ਕਰਦੇ, ਟੈਕਨੋਲੋਜੀ ਨੂੰ ਪ੍ਰੋਡਿਊਸ ਕਰਦੀਆਂ। ਠੀਕ ਆ। ਸੋ ਪਬਲਿਕ ਪਾਰਟਨਰ ਰਿਲੇਸ਼ਨਸ਼ਿਪ, ਪਾਰਟਨਰਸ਼ਿਪ ਦੇ ਵਿੱਚ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਦੇ ਰਾਜ ਕਰਨ ਸਮੁੰਦਰ ਦੇ ਵਿੱਚ, ਹਵਾ ਦੇ ਵਿੱਚ ਅਤੇ ਲੈਂਡ ਦੇ ਵਿੱਚ ਤਾਂ ਚਲੋ ਟ੍ਰੈਡੀਸ਼ਨਲੀ ਹੈ ਹੀ ਹੈ। ਤੁਸੀਂ ਇਹ ਵੀ ਨੋਟ ਕੀਤਾ ਹੋਣਾ ਕਿ ਪ੍ਰੈਜ਼ੀਡੈਂਟ ਟਰੰਪ ਜਦੋਂ ਆਏ ਸੀ ਉਹਨਾਂ ਕਿਹਾ ਕਿ ਅਸੀਂ ਸਪੇਸ ਫੋਰਸ ਵੀ ਆਪਣੀ ਬਣਾਵਾਂਗੇ, ਕ੍ਰੀਏਟ ਕੀਤੀ, ਕਿਉਂਕਿ ਅਗਲੀ ਜਿਹੜੀ ਲੜਾਈ ਆ ਉਹਨਾਂ ਨੂੰ ਇਹ ਲੱਗਦਾ ਕਿ ਸਪੇਸ ਦੇ ਵਿੱਚ ਜਿਹਦੀ ਸਰਮੌਰ ਹੋਏਗੀ, ਜਿਹਦੀ ਸਰਦਾਰੀ ਹੋਏਗੀ, ਉਹ ਸਾਰੇ ਇਹਨੂੰ ਕੰਟਰੋਲ ਕਰੇਗਾ। ਕਿਉਂਕਿ ਸਰਵੇਲੈਂਸ ਦਾ ਇੱਕ ਬੜਾ ਵੱਡਾ GPS ਸਿਸਟਮ ਜਾਂ ਸਾਰਾ ਇਨਫਰਾਸਟ੍ਰਕਚਰ ਸਪੇਸ ਦੇ ਵਿੱਚ ਡਿਵੈਲਪ ਹੋ ਰਿਹਾ, ਤੇ ਸਪੇਸ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਅਮਰੀਕਾ ਨੂੰ ਇਹ ਲੱਗਦਾ ਕਿ ਜੇ ਅਸੀਂ ਸਰਦਾਰੀ ਆਪਣੀ ਕਾਇਮ ਰੱਖਣੀ ਆ ਤੇ ਆਪਾਂ ਨੂੰ ਸਪੇਸ ਵਿੱਚ ਵੀ ਜਾਣਾ ਪੈਣਾ। ਸੋ ਸਭ ਕੁਝ ਟੈਕਨੋਲੋਜੀ ਦੇ ਨਾਲ ਹੀ ਸੰਭਵ ਆ। ਤੇ ਹੁਣ ਅਸੀਂ ਗੱਲ ਉਹਦੇ ਤੇ ਆਉਂਦੇ ਇਜ਼ਰਾਈਲ ਦੇ ਉੱਤੇ। ਤੇ ਇਜ਼ਰਾਈਲ ਕਿਉਂ, ਮੈਂ ਪਹਿਲਾਂ ਇਹ ਕਿਹਾ ਕਿ ਇੱਕ ਬੜੀ ਵਧੀਆ ਐਗਜ਼ਾਮਪਲ ਹੈ ਟੈਕਨੋਲੋਜੀ ਦੀ। ਦੇਖੋ ਇਜ਼ਰਾਈਲ ਦੇ ਆਸੇ-ਪਾਸੇ ਤਕਰੀਬਨ ਜਿਹੜੇ 7 ਮੁਲਕ ਆ, ਹੈ ਨਾ, ਉਹ ਸਾਨੂੰ ਸੱਭਿਆਚਾਰਕ ਤੌਰ ਦੇ ਉੱਤੇ ਪਤਾ ਕਿ ਜਿਊਜ਼ ਦਾ ਤੇ ਮੁਸਲਿਮਸ ਦਾ ਕਨਫਲਿਕਟ ਰਿਹਾ ਹੈ। ਤੇ ਆਸੇ-ਪਾਸੇ ਦੇ ਸਾਰੇ ਮੁਲਕ ਤੁਸੀਂ ਦੇਖ ਲਓ ਇਜ਼ਰਾਈਲ ਦੇ, ਹੈ ਨਾ, ਉਹ ਸਾਰੇ ਮੁਸਲਿਮ ਮੁਲਕ ਆ। ਪਰ ਤੇ ਈਵਨ ਜਿਹੜਾ ਪੈਲਸਤੀਨ ਆ ਜਿਹਨੂੰ ਕੈਪਚਰ ਕਰਕੇ ਇਜ਼ਰਾਈਲ ਬਣਿਆ, ਉਹ ਵੀ ਇੱਕ ਮੁਸਲਿਮ ਮੈਜੋਰਿਟੀ ਆ, ਹੈ ਨਾ। ਸੋ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉੱਥੇ ਸਰਵਾਈਵ ਕਿਉਂ ਕਰ ਰਿਹਾ, ਕਿੱਦਾਂ ਕਰ ਰਿਹਾ? ਸੋ ਉਹ ਹੈਗੀ ਕਿ ਉਹਨਾਂ ਦੀ ਟੈਕਨੋਲੋਜੀ ਵਿਦ ਆਫ ਕੋਰਸ ਵਿਦ ਦ ਬੈਕਿੰਗ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ, ਅਮਰੀਕਾ ਦੀ ਬੈਕਿੰਗ ਦੇ ਨਾਲ ਜਿਹੜਾ ਉਹਨਾਂ ਦਾ ਮਿਲਟਰੀ ਦਾ ਇਨਫਰਾਸਟ੍ਰਕਚਰ ਆ, ਉਹ ਬਹੁਤ ਹੀ ਵਧੀਆ ਵਾ, ਜਿਹਦੇ ਕਰਕੇ ਉਹ ਨਾ ਕਿ ਸਿਰਫ ਉਸ ਖਿੱਤੇ ਦੇ ਵਿੱਚ ਸਰਵਾਈਵ ਕਰ ਰਹੇ ਆ। ਸਾਨੂੰ ਇਹ ਪਤਾ ਕਿ ਤਕਰੀਬਨ 3000 ਸਾਲ ਤੋਂ ਜਿਹੜੇ ਯਹੂਦੀ ਆ ਉਹ ਜੰਗਾਂ ਦੇ ਵਿੱਚ ਹੀ ਆ। ਪਰ 1948 ਦੇ ਵਿੱਚ ਜਦੋਂ ਇਜ਼ਰਾਈਲ ਫਾਰਮ ਹੁੰਦਾ, ਉਹਨਾਂ ਨੂੰ ਇੱਕ ਪੈਰ ਧਰਾਵਾ ਕਰਨ ਦੇ ਲਈ ਜਗ੍ਹਾ ਮਿਲ ਜਾਂਦੀ ਆ, ਤੇ ਉਸ ਤੋਂ ਬਾਅਦ ਉਹ ਲਗਾਤਾਰ ਐਕਸਪੈਂਡ ਹੋ ਰਹੇ ਆ ਤੇ ਵੱਧ ਰਹੇ ਆ, ਵੱਧ ਫੁੱਲ ਰਹੇ ਆ। ਕੁਦਰਤੀ ਤੌਰ ਦੇ ਉੱਤੇ ਜਦੋਂ ਤੁਹਾਨੂੰ ਜਗ੍ਹਾ ਮਿਲ ਜਾਂਦੀ ਆ ਲੱਤ ਪੈਰ ਫਸਾਉਣ ਨੂੰ, ਜਿੱਥੇ ਤੁਸੀਂ ਬੈਠ ਕੇ ਆਪਣੀ ਕੋਈ ਗੱਲਬਾਤ ਕਰ ਸਕਦੇ ਹੋ, ਪਲਾਨ ਕਰ ਸਕਦੇ ਹੋ ਫਿਊਚਰ ਦੇ ਵਿੱਚ। ਸੋ ਉਹਦੇ ਕਰਕੇ ਜਿਹੜੇ ਜਿਊਜ਼ ਆ ਉਹਨਾਂ ਪੂਰੀ ਦੁਨੀਆ ਦੇ ਉੱਤੇ ਆਪਣੀ ਧਾਕ ਬਣਾਈ ਹੋਈ ਆ। ਸੋ ਟੈਕਨੋਲੋਜੀ ਦਾ ਇੱਕ ਵੱਡਾ ਇੰਪੈਕਟ ਆ। ਸੋ ਉਹਦੇ ਉੱਤੇ ਜਿਹੜੀ ਤੁਸੀਂ ਅੱਜ ਗੱਲ ਕੀਤੀ ਸੀ ਕਿ ਆਇਰਨ ਡੋਮ ਦੀ ਹੁਣ ਗੱਲ ਕਰਦੇ ਆ। ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰ ਲੈਣੀ ਕਿ ਆਇਰਨ ਡੋਮ ਹੈ ਕੀ। ਸੋ ਆਇਰਨ ਡੋਮ ਨੂੰ ਰਾਜ ਕਰਨ ਇਜ਼ਰਾਈਲ ਦੀ ਫਸਟ ਲਾਈਨ ਆਫ ਡਿਫੈਂਸ ਵੀ ਕਹਿੰਦੇ ਆ। ਉਹੀ ਮੰਨਿਆ ਜਾਂਦਾ। ਫਸਟ ਲਾਈਨ ਆਫ ਡਿਫੈਂਸ ਇੱਕ ਮਿਲਟਰੀ ਸਿਸਟਮ ਆ ਜਿਹਨੂੰ ਰਾਫੇਲ ਦਾ ਇੰਡੀਆ ਦੇ ਵਿੱਚ ਵੀ ਆਪਾਂ ਕਾਫੀ ਨਾਂ ਸੁਣਿਆ ਹੋਣਾ, ਜਿਹੜੇ ਪੋਲਿਟਿਕਸ ਨੂੰ ਫੋਲੋ ਕਰਦੇ ਆ ਨਾ। ਸੋ ਉਹਨਾਂ ਦੀ ਕੋਲੈਬੋਰੇਸ਼ਨ ਦੇ ਨਾਲ ਇਹ ਡਿਫੈਂਸ ਸਿਸਟਮ ਬਣਾਇਆ ਗਿਆ। ਇਹ ਪਹਿਲੀ ਵਾਰ ਡਿਪਲੋਏ ਕੀਤਾ ਗਿਆ ਸੀ 2011 ਦੇ ਵਿੱਚ, ਕਿਉਂਕਿ 2008 ਦੀ ਜਿਹੜੀ ਜੰਗ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਏ ਸੀ। ਤਾਂ ਜਿੱਦਾਂ ਪਹਿਲਾਂ ਦੱਸਿਆ ਕਿ ਜਿਹੜੇ ਬਾਰਡਰ ਏਰੀਆ ਹੈਗੇ ਇਜ਼ਰਾਈਲ ਦੇ, ਜਾਰਡਨ ਦੇ ਪਾਸਿਓਂ ਵੀ ਤੇ ਜਿਹੜਾ ਆਪਣੇ ਗਾਜ਼ਾ ਪੱਟੀ ਦੇ ਪਾਸਿਓਂ ਵੀ, ਫਲਸਤੀਨ ਦੇ ਵੱਲੋਂ ਵੀ, ਕਿਉਂਕਿ ਜਦ ਫਿਜ਼ੀਕਲੀ ਨਹੀਂ ਅਸਲ ਰਾਕਟ ਬਹੁਤ ਛੱਡਦੇ ਸੀ, ਜਿਹਦੇ ਕਰਕੇ ਇਹਨਾਂ ਦੀ ਜਿਹੜੀ 1 ਮਿਲੀਅਨ ਇੱਕ ਪਾਸੇ ਤੇ 1 ਮਿਲੀਅਨ ਦੂਸਰੇ ਪਾਸੇ, 1 ਮਿਲੀਅਨ ਨਾਰਥ, 1 ਮਿਲੀਅਨ ਸਾਊਥ ਦੇ ਪਾਸੇ, ਉਹ ਛੋਟੇ ਜਿਹੇ ਬਾਰਡਰ ਤੋਂ ਏਰੀਆ ਦੇ ਵਿੱਚ ਰਹਿੰਦੀ ਸੀ। ਜਦੋਂ ਉਧਰੋਂ ਛੱਡਦੇ ਆ ਕੋਈ ਮਿਸਾਈਲ ਜਾਂ ਕੋਈ ਇਦਾਂ ਦੀ ਚੀਜ਼, ਤੇ ਉਹ ਸੰਘਣੇ ਏਰੀਆ ਦੇ ਵਿੱਚ, ਜਿਹੜਾ ਸੰਘਣਾ ਏਰੀਆ ਉਹਨਾਂ ਦੀ ਮਾਰ ਵਿੱਚ ਆ ਜਾਂਦਾ ਸੀ ਛੇਤੀ ਕੀਤੇ। ਜੀ। ਸੋ ਉਹਨਾਂ ਨੇ ਸੋਚਿਆ ਕਿ ਦੇਖੋ ਆਪਾਂ ਲੈਂਡ ਦੇ ਉੱਤੇ, ਜ਼ਮੀਨ ਉੱਤੇ ਤੇ ਬਾਰਡਰ ਲਾ ਦਾਂਗੇ, ਹੈਨਾ, ਤੇ ਹਵਾ ਵਿੱਚ ਆਪਾਂ ਜੇ ਕਿੱਦਾਂ ਪੌਸੀ ਨੂੰ ਜੇ ਮਿਜ਼ਾਈਲ ਆਉਂਦੇ, ਰਾਕਟ ਆਉਂਦੇ, ਕਿੱਦਾਂ ਰੋਕੀਏ। ਸੋ ਉਹ ਆਈਡੀਆ ਲੈ ਕੇ ਫਿਰ ਉਹਨਾਂ ਕਨਸੈਪਟ ਲੈ ਕੇ ਆਏ ਆਇਰਨ ਡੋਮ ਦਾ। ਸੋ ਆਇਰਨ ਡੋਮ ਰਾਜ ਕਰਨ ਇਦਾਂ ਦੀ ਚੀਜ਼ ਆ ਕਿ ਜੇ ਕਿਸੇ ਬੰਨੇ ਕੋਈ ਨਾ ਕੋਈ ਮਿਸਾਈਲ ਆਉਂਦੀ ਆ ਤੇ ਉਹਨੂੰ ਉਹ ਨਿਊਟਰਲਾਈਜ਼ ਕਰ ਦਿੰਦਾ। ਠੀਕ ਆ ਜੀ। ਸੋ ਬੇਸਿਕਲੀ ਉਹ ਇਜ਼ਰਾਈਲ ਵਾਲੇ ਕਹਿੰਦੇ ਆ ਕਿ ਆਪਾਂ ਜਿਹੜੇ ਸਿਟੀਜ਼ਨਸ ਆਪਣੇ ਉਹਨਾਂ ਨੂੰ ਸੇਫ ਰੱਖਣਾ, ਖਾਸ ਤੌਰ ਤੇ ਜਿਹੜੇ ਰਾਕਟਸ ਹੁੰਦੇ ਗਾਜ਼ਾ ਵਾਲੇ ਪਾਸਿਓਂ, ਤੇ ਇਹਦੀ ਤਕਰੀਬਨ ਰੇਂਜ ਹੈਗੀ ਹੈ, ਮਾਫੀ ਚਾਹੁੰਦਾ ਅੱਜ ਥੋੜਾ ਜਿਹਾ। ਸੋ ਇਹਦੀ ਜਿਹੜੀ ਰੇਂਜ ਹੈਗੀ ਤਕਰੀਬਨ 2.5 ਤੋਂ ਲੈ ਕੇ 43 ਮੀਲ ਤੱਕ ਦੇ ਜਿਹੜੇ
ਮਿਸਲ ਉਹਨਾਂ ਨੂੰ ਹੈਂਡਲ ਕਰਨ ਦੇ ਕੈਪੇਬਲ ਹੈਗੇ। ਵੀ ਜੇ ਕੋਈ ਲਾਗੋਂ ਕੀਤੀ ਹੈ ਤੇ ਚਾਹੇ 43 ਮੀਲ ਦੂਰ ਤੋਂ ਕੀਤੀ ਹੈ ਤਾਂ ਉਹਨੂੰ ਜਿਹੜਾ ਉਹ ਕੰਟਰੋਲ ਕਰ ਸਕਦਾ, ਉਹਨੂੰ ਜਿਹੜਾ ਹੋਏ ਰੋਕ ਸਕਦਾ ਹੈਗਾ। ਇਹ ਕਿਹੜੇ ਤੁਸੀਂ ਜਿੱਦਾਂ ਦੱਸਿਆ 2011 ਦੇ ਵਿੱਚ ਇਹ ਆਇਆ ਨਾ, ਉਦੋਂ ਡਿਪਲੋਏ ਹੋਇਆ ਸੀਗਾ ਇਹ? ਜੀ 2011 ਦੇ ਵਿੱਚ ਇਹ ਡਿਪਲੋਏ ਹੋਇਆ ਕਿਉਂਕਿ 2008 ਦੀ ਜਿੱਦਾਂ ਪਹਿਲਾਂ ਦੱਸੀ ਕਿ ਜਿਹੜੀ ਜੰਗ ਹੋਈ ਆ ਉਹਦੇ ਵਿੱਚ ਇਹਨਾਂ ਦਾ ਬਹੁਤ ਨੁਕਸਾਨ ਹੋਇਆ। 2006 ਦੇ ਵਿੱਚ ਵੀ ਜਦੋਂ ਲਿਬਨਾਨ ਦੇ ਨਾਲ ਦੂਜੀ ਲਿਬਨਾਨ ਵਾਰ ਹੁੰਦੀ ਆ ਤੇ ਤਕਰੀਬਨ 4000 ਦੇ ਕਰੀਬ ਜਿਹੜੇ ਰਾਕੇਟ ਆ ਇੱਥੇ ਸ਼ਾਰਟ ਰੇਂਜ ਦੇ ਉੱਤੇ ਇਹਨਾਂ ਨੂੰ ਕੀਤੇ ਜਾਂਦੇ ਆ। ਸੋ ਉਹਦੇ ਕਰਕੇ ਕੀ ਆ ਕਿ ਤਕਰੀਬਨ ਜਦੋਂ ਇਹਨਾਂ ਦੇ ਉੱਤੇ ਰਾਕੇਟ ਸੁੱਟੇ ਗਏ ਤੇ 44 ਦੇ ਕਰੀਬ ਮੌਤਾਂ ਹੋਈਆਂ ਸੀ ਤੇ 2.5 ਲੱਖ ਤੋਂ ਉੱਪਰ ਜਿਹੜੇ ਇਜ਼ਰਾਈਲੀ ਲੋਕ ਆ ਉਹਨਾਂ ਨੂੰ ਇਵੈਕੂਏਟ ਕਰਨਾ ਪਿਆ ਇਹ ਤੋਂ ਵੀ ਵੱਧ ਕੇ ਤਕਰੀਬਨ 1 ਲੱਖ ਦੇ ਕਰੀਬ ਜਿਹੜੇ 1 ਮਿਲੀਅਨ ਦੇ ਕਰੀਬ ਜਿਹੜੇ ਇਜ਼ਰਾਈਲੀ ਲੋਕ ਸੀ ਉਹਨਾਂ ਨੂੰ ਬੰਬ ਸ਼ੈਲਟਰ ਦੇ ਵਿੱਚ ਜਾਣਾ ਪਿਆ। ਸੋ ਰਾਜਕਨ ਤੁਸੀਂ ਇਹ ਦੇਖੋ ਕਿ ਤੁਸੀਂ ਕਿਸੇ ਖਿੱਤੇ ਦੇ ਵਿੱਚ ਤੁਸੀਂ ਕੁਝ ਵੀ ਕਰਨਾ ਹੋਏ, ਕੋਈ ਡਿਵੈਲਪਮੈਂਟ ਕਰਨੀ ਹੋਏ, ਕੋਈ ਕਿਸੇ ਨੇ ਰਹਿਣਾ ਹੋਏ, ਕੋਈ ਬਿਜ਼ਨਸ ਚਲਾਉਣਾ ਹੋਏ, ਉਸ ਦੇ ਲਈ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹਦੀ ਸਟੇਬਿਲਿਟੀ। ਬਿਲਕੁਲ ਐਗਜ਼ੈਕਟਲੀ। ਤੇ ਜਦੋਂ ਸਟੇਬਿਲਿਟੀ ਹੀ ਨਾ ਰਹੇ ਤੇ ਇਹ ਸਾਰੀ ਇਕਨੋਮੀ ਨੂੰ ਬਹੁਤ ਜ਼ਿਆਦਾ ਇੰਪੈਕਟ ਕਰਦੀ ਆ। ਇੱਕ ਹਿਊਮਨ ਜਾਨਾਂ ਤੇ ਚਲੋ ਇੰਪੋਰਟੈਂਟ ਹੁੰਦੀਆਂ ਪਰ ਕਿਸੇ ਵੀ ਨੇਸ਼ਨ ਸਟੇਟ ਦੇ ਲਈ ਉਹਨਾਂ ਦੇ ਇਕਨੋਮਿਕ ਇਨਫਰਾਸਟ੍ਰਕਚਰ ਜੇ ਬਚਿਆ ਰਹੂਗਾ ਤਾਂ ਹੀ ਹੈ ਨਾ ਫਿਰ ਅੱਗੇ ਵਿਕਸਿਤ ਇਨਫਰਾਸਟ੍ਰਕਚਰ ਹੀ ਬਚਿਆ ਰਹੂਗਾ। ਸੋ ਸਾਰੇ ਦੇ ਲਈ ਇਹਨਾਂ ਨੂੰ ਜਿਹੜਾ ਆਇਰਨ ਡੋਮ ਦਾ ਜਿਹੜਾ ਕਨਸੈਪਟ ਆ ਉਹ ਲੈ ਕੇ ਆਏ ਤੇ ਉਹਨੇ ਹੁਣ ਤੱਕ ਕਹਿੰਦੇ ਆ ਕਿ ਤਕਰੀਬਨ 90% ਤੱਕ ਉਹ ਜਿਹੜੇ ਉਹਨਾਂ ਦੇ ਅਟੈਕ ਉਹਨਾਂ ਨੂੰ ਕਰਨ ਦੇ ਲਈ ਰੋਕਣ ਦੇ ਲਈ ਉਹ ਕਾਮਯਾਬ ਰਿਹਾ। ਸੋ ਬੜਾ ਇਹ ਕਨਸੈਪਟ ਆ, ਬਹੁਤ ਸਾਰੇ ਮੂਵਿੰਗ ਪਾਰਟਸ ਆ ਇਹਦੇ ਵਿੱਚ। ਇਹ ਜਿਹੜਾ ਇਹਨਾਂ ਦਾ ਲਾਂਚਿੰਗ ਪੈਡ ਆ ਉਹ ਮੋਬਾਈਲ ਹੁੰਦਾ ਆ, ਇਹ ਮੂਵ ਕੀਤਾ ਜਾ ਸਕਦਾ। ਸਟੇਬਲ ਵਾਲੇ ਵੀ ਹੋਣਗੇ ਜਿਹੜੇ ਪੱਕੇ ਆ, ਪਰ ਸਭ ਤੋਂ ਅਹਿਮ ਇਸ ਦੇ ਵਿੱਚ ਰਡਾਰ ਸਿਸਟਮ ਹੈ ਇਹਨਾਂ ਦਾ। ਜੀ ਰਡਾਰ ਜਿਹੜਾ ਸਭ ਤੋਂ ਪਹਿਲਾਂ ਡਿਟੈਕਟ ਕਰਦਾ ਹੈ ਵੀ ਕਦੋਂ ਮਿਜ਼ਾਈਲ ਜਿਹੜੀ ਉਹ ਛੱਡੀ ਗਈ ਆ, ਫਿਰ ਉਹ ਉਸ ਦੇ ਹਿਸਾਬ ਦੇ ਨਾਲ ਜਿਹੜਾ ਆਇਰਨ ਡੋਮ ਆ ਉਸ ਨੂੰ ਐਕਟੀਵੇਟ ਕਰਦਾ ਹੈ ਅਤੇ ਉਹ ਜਿਹੜਾ ਕੰਟਰੋਲ ਸਿਸਟਮ ਆ ਉਹ ਐਂਟੀਸਪੇਟ ਕਰਦਾ ਵੀ ਇਹ ਰੋਕਟ ਕਿੱਥੇ ਕੁ ਜਾ ਕੇ ਜਾਂ ਮਿਜ਼ਾਈਲ ਜਿਹੜੀ ਆ ਉਹ ਕਿੱਥੇ ਕੁ ਜਾ ਕੇ ਐਕਸਪਲੋਡ ਕਰ ਸਕਦੀ ਆ। ਅਤੇ ਫਿਰ ਉਸ ਦੇ ਦੌਰਾਨ ਜਿਹੜਾ ਲਾਂਚਰ ਆ ਉਹ ਆਪਣੀਆਂ ਜਿਹੜੀਆਂ ਮਿਜ਼ਾਈਲਸ ਆ ਉਹਨਾਂ ਨੂੰ ਇੰਟਰਸੈਪਟ ਮਿਜ਼ਾਈਲਸ ਜਿਹਨਾਂ ਨੂੰ ਆਖਦੇ ਆ ਉਹ ਫਾਇਰ ਕਰਦਾ ਹੈ ਲਾਂਚਰ, ਅਤੇ ਉਸ ਨੂੰ ਹਵਾ ਦੇ ਵਿੱਚ ਹੀ ਬੇਸਿਕਲੀ ਨਸ਼ਟ ਕਰ ਦਿੰਦਾ ਹੈ ਤਾਂ ਜੋ ਜਿਹੜਾ ਥੱਲੇ ਆ ਲੋਕ ਨੇ ਉਹ ਜਿਹੜੇ ਆ ਸੁਰੱਖਿਅਤ ਜਿਹੜਾ ਉਹ ਰਹਿਣ। ਸੋ ਕਈ ਸਾਲਾਂ ਦੀ ਰਿਸਰਚ ਤੋਂ ਬਾਅਦ ਦੇ ਵਿੱਚ ਬਣਿਆ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਲੱਗੇ ਆ। ਇਹ ਆਪਾਂ ਜ਼ਰੂਰ ਦੱਸਦੇ ਜਾਈਏ, ਜਿਸ ਦੇ ਵਿੱਚੋਂ US ਨੇ ਇਹਨਾਂ ਨੂੰ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਦਿੱਤੇ ਹੈਗੇ ਆ। ਅਤੇ ਹੁਣ ਰਾਈਟ ਨਾਓ ਮੌਜੂਦਾ ਜੇ ਆਪਾਂ ਤਾਜ਼ਾ ਸਥਿਤੀ ਦੀ ਗੱਲ ਕਰੀਏ ਤਾਂ ਇਜ਼ਰਾਈਲ ਮੰਗ ਕਰ ਰਿਹਾ ਆ ਵੀ ਆਇਰਨ ਡੋਮ ਦੀਆਂ ਜਿਹੜੀਆਂ ਉਹਦੀਆਂ ਮਿਜ਼ਾਈਲਸ ਆ ਜਾਂ ਜਿਹੜੀਆਂ ਛੋਟੀਆਂ ਰਾਕਟ ਕਹਿ ਲਓ ਜਾਂ ਮਿਜ਼ਾਈਲਸ ਕਹਿ ਲਓ ਜਿਹੜੇ ਇੰਟਰਸੈਪਟ ਮਿਜ਼ਾਈਲਸ ਆ ਉਹਨਾਂ ਦੀ ਮੰਗ ਕਰ ਰਿਹਾ ਵੀ ਕਹਿੰਦਾ ਵੀ ਸਾਡੇ ਤੋਂ ਹੁਣ ਘੱਟ ਰਹੀਆਂ ਆ ਤਾਂ ਸਾਨੂੰ ਨਾਲ ਦੇ ਨਾਲ ਜਿਹੜੀਆਂ ਉਹ ਜਲਦੀ ਤੋਂ ਜਲਦੀ ਜਿਹੜੀਆਂ ਉਹ ਘੱਲੀਆਂ ਜਾਣ। ਇੱਥੇ ਜਿਹੜਾ ਸਿਆਸੀ ਮਸਲਾ ਵੱਖਰਾ ਬਣਿਆ ਪਿਆ ਆ। ਹਾਊਸ ਦੇ ਵਿੱਚ ਕਾਂਗਰਸ ਦੇ ਵਿੱਚ ਸਪੀਕਰ ਕੋਈ ਨਹੀਂ ਅਤੇ ਇਵੈਂਚੁਅਲੀ ਕਾਂਗਰਸ ਨੇ ਅਪਰੂਵ ਕਰਕੇ ਹੀ ਇਹ ਸਾਰੀ ਜਿਹੜੀ ਰਾਹਤ ਘੱਲਣੀ ਹੁੰਦੀ ਆ। ਪ੍ਰੈਜ਼ੀਡੈਂਟ ਦੇ ਕੋਲ 100 ਮਿਲੀਅਨ ਡਾਲਰ ਪਿਆ ਹੁੰਦਾ ਆ, ਉਹਦੇ ਵਿੱਚੋਂ ਰਾਸ਼ੀ ਜਿਹੜੀ ਉਹ ਜ਼ਰੂਰ ਉੱਧਰ ਨੂੰ ਘੱਲ ਰਹੇ ਹੈਗੇ ਆ। ਪਰ ਬਹੁਤ ਹੀ ਕਮਾਲ ਦੀ ਜਿਹੜੀ ਚੀਜ਼ ਆ ਆਇਰਨ ਡੋਮ, ਅਤੇ ਇਸ ਨੂੰ ਹਾਸਲ ਕਰਨ ਦੇ ਲਈ ਦੁਨੀਆ ਦੇ ਸਾਰੇ ਮੁਲਕ ਜਿਹੜੇ ਲੱਗੇ ਹੋਏ ਆ ਵੀ ਸਾਡੇ ਕੋਲ ਇੱਦਾਂ ਦਾ ਜਿਹੜਾ ਸਿਸਟਮ ਆ ਉਹ ਜ਼ਰੂਰ ਹੋਵੇ ਵੀ ਆਪਣੇ ਜਿਹੜੇ ਵਿਰੋਧੀਆਂ ਦੇ ਆ ਰਹੇ ਰਾਕਟ ਆ ਮਿਜ਼ਾਈਲਸ ਆ ਉਹਨਾਂ ਨੂੰ ਰਸਤੇ ਵਿੱਚ ਹੀ ਨਸ਼ਟ ਕੀਤਾ ਜਾ ਸਕੇ। ਹੋਰ ਕੀ ਹਰਵਿੰਦਰ ਇਸ ਦੇ ਬਾਰੇ ਤੁਸੀਂ ਐਡ ਕਰੋ ਹੋਰ ਚੀਜ਼ਾਂ ਇਸ ਦੇ ਵਿੱਚ? ਜੀ ਤੁਸੀਂ ਕਾਫੀ ਇੰਪੋਰਟੈਂਟ ਪੁਆਇੰਟ ਲੈ ਕੇ ਆਏ, ਇਹਨਾਂ ਬਾਰੇ ਥੋੜੀ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ। ਮੈਂ ਨਾ ਰਾਜਕਨ ਬੈਚਲਰਸ ਡਿਗਰੀ ਜਦੋਂ ਮੈਂ ਕਰਦਾ ਸੀ ਇੰਜੀਨੀਅਰਿੰਗ 'ਚ ਸੀ ਰਡਾਰ ਸਿਸਟਮ ਪੜ੍ਹਿਆ ਸੀ। ਸੋ ਉਹਦੇ ਵਿੱਚ ਮੈਂ ਥੋੜਾ ਜਿਹਾ ਇਹਨੂੰ ਵਧਾ ਕੇ ਦੱਸ ਦਿੰਦਾ ਵੀ ਇਹ ਵਰਕ ਕਿੱਦਾਂ ਕਰਦੇ, ਇਨ ਜਨਰਲ ਰੇਡਾਰ ਟੈਕਨੋਲੋਜੀ ਵਰਕ ਕਿੱਦਾਂ ਕਰਦੀ ਅਤੇ ਉਹਦੇ ਵਿੱਚ ਫਿਊਚਰ ਇਨਹੈਂਸਮੈਂਟ ਕੀ ਹੋਈਆਂ। ਕਿਉਂਕਿ ਆਪਾਂ ਹੁਣ ਮੈਂ ਪੰਜਾਬ ਦੇ ਵਿੱਚ ਰਹਿੰਦਿਆਂ ਪੜ੍ਹਿਆ ਸੀ ਰਡਾਰ ਸਿਸਟਮ, ਸੋ ਆਫ ਕੋਰਸ ਉਹ 1960s ਦੀ ਟੈਕਨੋਲੋਜੀ ਸੀ, ਪਰ ਉਸ ਤੋਂ ਬਾਅਦ ਕਾਫੀ ਐਡਵਾਂਸ ਹੋ ਸਕਦਾ। ਪਰ ਬੇਸਿਕ ਉਹਦੀ ਗੱਲਾਂ ਮੋਦੀ ਹੋਣੀ ਸੁਣ ਲੈਣੀ, ਕਹਿੰਦੇ ਬੱਦਲਾਂ 'ਚ ਚੱਲ ਜਾਓ ਫਿਰ ਨਹੀਂ ਜਾਂਦਾ। ਕਲਾਊਡ ਟੈਕਨੋਲੋਜੀ ਉਹਦੇ ਤੇ ਵੀ ਗੱਲ ਕਰਾਂਗੇ ਕਦੇ। ਸੋ ਰਡਾਰ ਸਿਸਟਮ ਇੱਦਾਂ ਵਰਕ ਕਰਦਾ ਕਿ ਖਾਸ ਤੌਰ ਦੇ ਉੱਤੇ ਆਪਣੇ ਸਰੋਤੇ ਜਾਂ ਵਿਊਅਰਸ ਇਸ ਚੀਜ਼ ਨੂੰ ਅੰਡਰਸਟੈਂਡ ਕਰ ਲੈਣਗੇ ਕਿ ਡਿਟੈਕਸ਼ਨ ਜਿਹੜੀ ਆਇਰਨ ਡੋਮ ਆ ਨਾ ਇਹਦਾ ਵੀ 3 ਕੰਪੋਨੈਂਟ ਜਿੱਦਾਂ ਤੁਸੀਂ ਕਹੇ। ਪ੍ਰਾਇਮਰਲੀ ਇੱਕ ਹੈਗਾ ਡਿਟੈਕਸ਼ਨ ਐਂਡ ਟਰੈਕਿੰਗ ਰੇਡਾਰ, ਪਹਿਲੀ ਚੀਜ਼। ਦੂਸਰੀ ਹੈਗੀ ਬੈਟਲ ਮੈਨੇਜਮੈਂਟ ਐਂਡ ਵੈਪਨ ਕੰਟਰੋਲ, ਜੀ ਠੀਕ ਹੈ ਜੀ। ਤੇ ਤੀਸਰੀ ਹੈਗੀ ਆ ਮਿਸਾਈਲ ਫਾਇਰਿੰਗ ਯੂਨਿਟ,
ਜਿਹਨੇ ਉਹਨੂੰ ਨਿਊਟਰਲਾਈਜ਼ ਕਰਨਾ। ਸੋ ਸਭ ਤੋਂ ਪਹਿਲੀ ਤੇ ਆਪਾਂ ਗੱਲ ਕਰਦੇ ਹਾਂ ਡਿਟੈਕਸ਼ਨ ਐਂਡ ਟਰੈਕਿੰਗ ਰੇਡਾਰ। ਸੋ ਇਹ ਜਿਹੜਾ ਰੇਡਾਰ ਸਿਸਟਮ ਆ ਕੋਈ ਐਲਟਾ ਕਰਕੇ ਕੰਪਨੀ ਆ, ਉਹਨੇ ਬਿਲਡ ਕੀਤਾ। ਤੇ ਉਸ ਤੋਂ ਬਾਅਦ ਜਦੋਂ ਕੋਈ ਚੀਜ਼ ਉਧਰੋਂ ਚੱਲੀ ਹੈ ਨਾ, ਲਗਾਤਾਰ ਰੇਡਾਰ ਜਿਹੜੇ ਹੈਗੇ ਅਸੀਂ ਦੇਖਿਆ ਰੇਡਾਰ ਦੀ ਹੋਰ ਵੀ ਐਪਲੀਕੇਸ਼ਨ ਕਾਫੀ ਹੁੰਦੀਆਂ। 에ਅਰਕ੍ਰਾਫਟ ਨੂੰ ਜਦੋਂ ਮੋਨੀਟਰ ਕਰਦੇ ਹੋ ਵੀ ਲਗਾਤਾਰ ਰੇਡਾਰ ਦੇ ਨਾਲ ਕਰਦੇ ਆ। ਸੋ ਟੈਕਨੋਲੋਜੀ ਇੱਦਾਂ ਵਰਕ ਕਰਦੀ, ਰੇਡਾਰ ਜਿਹੜੀ ਆ ਉਹ ਟਰਾਂਸਮਿਟ ਕਰਦਾ ਵੇਵਸ, ਹੈ ਨਾ। ਤੇ ਅਗਲੇ ਬੰਨੇ ਜਦੋਂ ਜਿਹੜੀ ਕੋਈ ਚੀਜ਼ ਉੱਧਰੋਂ ਆ ਰਹੀ ਹੋਏ ਤੇ ਉਹ ਉਹਦੇ ਨਾਲ ਟਕਰਾ ਕੇ ਚੀਜ਼ ਵਾਪਸ ਆ ਜਾਂਦੀ ਹੈ, ਜਿਹੜੀਆਂ ਉਹ ਰੇਜ਼ ਹੁੰਦੀਆਂ। ਤੇ ਉਹ ਕਿੰਨੇ ਚਿਰ ਦੇ ਵਿੱਚ ਗਈਆਂ, ਕਿੰਨੇ ਚਿਰ ਦੇ ਵਾਪਸ ਆਏ, ਉਹਦਾ ਕੰਪਲੀਕੇਟਡ ਇੱਕ ਫਾਰਮੂਲਾ ਹੁੰਦਾ ਹੈ ਨਾ, ਵੀ ਉਹ ਕਿੰਨਾ ਚਿਰ ਦੀ ਜਿਹੜੀ ਰੇਜ਼ ਉਹਦੀ ਸਪੀਡ ਕਿੰਨੀ ਆ, ਕਿੰਨੇ ਚਿਰ 'ਚ ਵਾਪਸ ਆਈਆਂ, ਫਿਰ ਗਈ, ਫਿਰ ਕਿੰਨੇ ਚਿਰ 'ਚ ਵਾਪਸ ਆਉਂਦੀ ਹੈ ਨਾ। ਤਾਂ ਉਹਦੇ ਨਾਲ ਆਟੋਮੇਟਿਡ ਕੈਲਕੂਲੇਸ਼ਨ ਹੋ ਜਾਂਦੀ, ਉਹਦੇ ਨਾਲ ਇਹ ਪਤਾ ਲੱਗ ਜਾਂਦਾ ਕਿ ਜਿਹੜੀ ਅੱਗੋਂ ਆ ਰਹੀ ਚੀਜ਼ ਉਹਦੀ ਸਪੀਡ ਕੀ ਆ, ਉਹਦਾ ਸਾਈਜ਼ ਕੀ ਆ, ਇਹ ਸਾਰੀ ਚੀਜ਼ਾਂ। ਸੋ ਪ੍ਰਾਇਮਰੀ ਚੀਜ਼ ਉਹ ਹੁੰਦੀ ਆ ਕਿ ਉਹਨੇ ਡਿਟੈਕਟ ਕਰਨਾ। ਸੋ ਉਹਨੇ ਤੁਹਾਨੂੰ ਸਾਰਾ ਹੀ ਜਿਹੜਾ ਉਹਦਾ ਫਟਾਫਟ ਆਟੋਮੇਟਿਡ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਮਾਂ ਅੱਜ ਕੱਲ੍ਹ ਦਾ, ਉਹਨੇ ਆਟੋਮੇਟਿਡ ਉਹਦਾ ਪਾਥ ਦੇ ਦੇਣਾ ਵੀ 15 ਸਕਿੰਟ ਜਾਂ 20 ਸਕਿੰਟ ਤੱਕ ਇਹ ਜਿਹੜੀ ਚੀਜ਼ ਆ ਇਹਦਾ ਰਾਊਟ ਆਹ ਵਾ, ਹੈ ਨਾ। ਸੋ ਅਗਲੀ ਚੀਜ਼ ਹੈਗੀ ਆ ਬੈਟਲ ਮੈਨੇਜਮੈਂਟ। ਜਦੋਂ ਇਹ ਚੀਜ਼ ਉਹਦੇ ਕੋਲ ਸਾਰਾ ਉਹਦਾ ਰਾਹ ਪਤਾ ਲੱਗ ਗਿਆ ਵੀ ਐਡਾ ਵੱਡਾ ਕੋਈ ਆਬਜੈਕਟ ਆ, ਇੰਨੀ ਸਪੀਡ ਦੇ ਨਾਲ ਆ ਰਿਹਾ ਤੇ ਇੰਨੇ ਚਿਰ ਦੇ ਵਿੱਚ ਉਹਨੇ ਇੱਥੇ ਡਿੱਗ ਪੈਣਾ, ਕਿੱਥੇ ਡਿੱਗਣਾ ਆ ਫਿਰ ਉਸ ਕਿੱਥੇ ਡਿੱਗ ਪੈਣਾ ਤੇ ਜਾਂ ਕਿੱਥੇ ਉਹਨੇ ਅਟੈਕ ਕਰਨਾ। ਅਗਲੀ ਚੀਜ਼ ਫਿਰ ਉਹ ਅਗਲੀ ਆਟੋਮੇਟਿਡ ਜਿਹੜੀ ਬੈਟਲ ਮੈਨੇਜਮੈਂਟ ਤੇ ਵੈਪਨ ਕੰਟਰੋਲ ਆ, ਉਹ ਚੀਜ਼ ਉਹਨੂੰ ਉਹ ਐਕਟੀਵੇਟ ਹੋ ਜਾਂਦੀ ਆ। ਫਿਰ ਉਹ ਆਪਣੇ ਆਪ ਇਹਨੂੰ ਇਹ ਦੱਸ ਦਿੰਦੀ ਆ ਵੀ ਓਕੇ ਛੋਟਾ ਰਾਕੇਟ ਆ, ਵੱਡਾ ਰਾਕੇਟ ਆ, ਇਹਨੂੰ ਕਿਹੜੀ ਚੀਜ਼ ਦੇ ਨਾਲ ਆਪਾਂ ਨਿਊਟਰਲਾਈਜ਼ ਕਰਨਾ। ਠੀਕ ਆ। ਉਹ ਜਿਹੜਾ ਸਿਸਟਮ ਆ ਕੋਈ ਐਮਪ੍ਰੈਸਡ ਸਿਸਟਮ, ਇਜ਼ਰਾਈਲੀ ਸੌਫਟਵੇਅਰ ਕੰਪਨੀ ਆ, ਸਾਰਾ ਕੰਪਿਊਟਰ ਆਟੋਮੇਟਿਡ ਆ। ਸੋ ਉਹਨੇ ਸਿਲੈਕਟ ਕਰ ਦੇਣਾ ਕਿ ਐਡੀ ਵੱਡੀ ਚੀਜ਼ ਆ, ਇਹਨੂੰ ਨਿਊਟਰਲਾਈਜ਼ ਕਰਨ ਦੇ ਲਈ ਵੈਪਨ ਦੀ ਸਿਲੈਕਸ਼ਨ ਹੋਏਗੀ। ਤੀਸਰਾ ਹੈਗਾ ਫਾਇਰਿੰਗ ਯੂਨਿਟ। ਜਦੋਂ ਇੱਕ ਵਾਰੀ ਹੋ ਗਿਆ ਵੀ ਫਲਾਣਾ ਕਾਊਂਟਰ ਕਰੂਗਾ, ਫਲਾਣਾ ਵੈਪਨ ਉਹਨੂੰ ਕਾਊਂਟਰ ਕਰੂਗਾ, ਉਹ ਜਿਹੜਾ ਫਾਇਰਿੰਗ ਯੂਨਿਟ ਆ ਉਹ ਮਿਸਲ ਜਿਹੜੀ ਉਹ ਛੱਡ ਦਿੰਦਾ। ਸੋ ਇਹ ਜਿਹੜੀ ਮਿਸਲ ਆਪਾਂ ਪਹਿਲਾਂ ਗੱਲ ਕੀਤੀ ਰਾਫੇਲ ਨੇ ਬਣਾਈ ਸੀ। ਤੇ ਜਿਹੜੇ ਟਿਪੀਕਲ ਆਇਰਨ ਡੋਮ ਹੁੰਦੇ ਆ, ਉਹਦੇ ਕੋਲ ਤਕਰੀਬਨ 3 ਆਇਰਨ ਡੋਮ ਦਾ ਜਿਹੜੇ ਛੋਟੇ ਪਾਰਟ ਉਹਨੂੰ ਬੈਟਰੀ ਕਹਿ ਦਿੰਦੇ ਆ, ਆਇਰਨ ਡੋਮ ਬੈਟਰੀ। ਉਹਦੇ 3-4 ਲਾਂਚਰ ਹੁੰਦੇ ਆ ਤੇ ਇੱਕ ਲਾਂਚਰ ਦੇ ਵਿੱਚ ਤਕਰੀਬਨ 20 ਮਿਸਲਸ ਜਿਹੜੀਆਂ ਹੁੰਦੀਆਂ। ਜੀ ਜੀ। ਸੋ ਇਹ $50 ਮਿਲੀਅਨ ਦੀ ਲਾਗਤ ਦੀ ਇਹ ਚੀਜ਼ ਹੁੰਦੀ ਜਿਹੜੀ ਪਰ ਬੈਟਰੀ, ਜਿਹਨੂੰ ਤੁਸੀਂ ਹੁਣੇ ਐਕਸਪਲੇਨ ਕੀਤਾ ਨਾ ਜੀ। 50,000 ਤੋਂ ਲੱਖ ਤੋਂ $1.5 ਲੱਖ ਦਾ ਇੱਕ ਜਿਹੜਾ ਇੰਟਰਸੈਪਸ਼ਨ ਜਿਹੜੀ ਉਹ ਪੈਂਦੀ ਆ ਉਹਨਾਂ ਨੂੰ। ਸੋ ਇਹ ਕੋਈ ਚੀਪ ਚੀਜ਼ ਨਹੀਂ ਆ ਵੀ ਇੱਦਾਂ ਜਿਹੜਾ ਉਹ ਰੋਕ ਹੋ ਜਾਣਾ ਆ। ਸੋ ਬਹੁਤ ਹੀ ਦੇਖੋ ਕਿੰਨੀਆਂ ਜ਼ਿਆਦੀਆਂ ਮੂਵਿੰਗ ਪਾਰਟਸ ਇਸ ਦੇ ਵਿੱਚ ਆ। ਅਤੇ ਇਹ ਵੀ ਦੱਸ ਜਾਈਏ, ਜ਼ਰੂਰੀ ਨਹੀਂ ਆ ਜਿਹੜਾ ਉਹਨਾਂ ਦਾ ਮਿਡਲ ਵਾਲਾ ਪਾਰਟ ਆ ਨਾ, ਬ੍ਰੇਨਸ ਆ ਇਸ ਦਾ, ਇੰਟਰਸੈਪਟ ਕਰ ਲਿਆ, ਦੇਖ ਲਿਆ, ਫੈਸਲਾ ਲੈਣਾ ਵੀ ਇੰਟਰਸੈਪਟ ਕਰਨਾ ਕਿ ਨਹੀਂ ਕਰਨਾ। ਉਹ ਜਿਹੜਾ ਮਿਡਲ ਵਾਲਾ ਪਾਰਟ ਆ ਨਾ, ਉਹ ਵੀ ਇੰਪੋਰਟੈਂਟ ਇਸ ਲਈ ਆ ਹਰਵਿੰਦਰ, ਵੀ ਜੇ ਉਹਨਾਂ ਨੂੰ ਲੱਗਦਾ ਵੀ ਅਨਹੈਬਿਟਡ ਇਲਾਕੇ 'ਚ ਡਿੱਗਣਾ ਜਿੱਥੇ ਖਾਲੀ ਥਾਂ ਆ, ਫਿਰ ਉਹਨੂੰ ਰੋਕਦੇ ਨਹੀਂ। ਉਹ ਆਪਣਾ ਜਿਹੜਾ ਇੰਟਰਸੈਪਟ ਮਿਜ਼ਾਈਲ ਆ ਉਸ ਦੇ ਵਿੱਚ ਵੇਸਟ ਨਹੀਂ ਕਰਦੇ, ਉਹਨੂੰ ਡਿੱਗਣ ਦਿੰਦੇ ਆ, ਦੈਟਸ ਫਾਈਨ। ਪਰ ਸੋ ਹੁਣ ਆਪਾਂ ਜਿੱਦਾਂ ਹਰਵਿੰਦਰ ਤੁਸੀਂ ਇਸ ਨੂੰ ਐਕਸਪਲੇਨ ਕਰ ਹੀ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਇਹਦੀ ਫੰਡਿੰਗ ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਕੀਤੀ ਵੀ ਅਮਰੀਕਾ ਨੇ ਵੀ ਕੀਤੀ, ਥੋੜ੍ਹੀ ਇਹਨਾਂ ਨੇ ਆਪ ਵੀ ਕੀਤੀ, ਬਾਕੀ ਹੋਰ ਮੁਲਕਾਂ ਦੇ ਵੱਲੋਂ ਵੀ ਆਇਰਨ ਡੋਮ ਦੇ ਵਿੱਚ ਫੰਡਿੰਗ ਆਈ ਸੀ ਜਾਂ ਜ਼ਿਆਦਾ US ਤੇ ਇਜ਼ਰਾਈਲ ਦਾ ਹੀ ਇਸ ਦੇ ਵਿੱਚ ਹੱਥ ਆ? ਹਾਂਜੀ। ਸੋ ਆਪਾਂ ਨਾ ਫੰਡਿੰਗ ਦੀ ਗੱਲ ਕਰਦੇ ਤੇ ਇਨੀਸ਼ੀਅਲੀ ਜਦੋਂ ਆਇਰਨ ਡੋਮ ਦਾ ਆਈਡੀਆ ਲੈ ਕੇ ਆਂਦਾ ਹੈ ਨਾ, ਸਾਹਮਣੇ ਲੈ ਕੇ ਆਂਦਾ, ਤੇ ਇਜ਼ਰਾਈਲ ਨੇ ਕਿਹਾ ਕਿ ਓਕੇ ਠੀਕ ਆ, ਆਪਾਂ ਇਹਨੂੰ ਬਣਾ ਲਾਂਗੇ, ਆਪ ਹੀ ਬਣਾ ਲਾਂਗੇ। ਠੀਕ ਆ, ਉਹਨਾਂ ਕਿਉਂਕਿ ਆਈਡੀਆ ਤਾਂ ਇਜ਼ਰਾਈਲ ਦਾ ਹੀ ਸੀ, ਉਹਨਾਂ ਦੀ ਯੂਨੀਕ ਸਿਚੁਏਸ਼ਨ ਉਹਨਾਂ ਦੀ। ਪਰ ਅਮਰੀਕਨ ਡਿਫੈਂਸ, ਕਿਉਂਕਿ ਅਮਰੀਕਨ ਡਿਫੈਂਸ ਦੇ ਨਾਲ ਟੈਕਨੋਲੋਜੀ ਤੋਂ ਕਾਫੀ ਸ਼ੇਅਰ ਕਰਦਾ ਇਜ਼ਰਾਈਲ ਵਾਲੇ, ਸੋ ਉਹਨਾਂ ਨੂੰ ਕਹਿ ਦਿੱਤਾ ਕਿ ਜਿਸ ਹਿਸਾਬ ਨਾਲ ਤੁਸੀਂ ਇਹਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਦਿਸ ਪ੍ਰੋਜੈਕਟ ਇਜ਼ ਡੂਮ ਟੂ ਫੇਲ। ਠੀਕ ਆ, ਕਿਉਂਕਿ ਇਹਦਾ ਆਈਡੀਆ ਬਹੁਤ ਵੱਡਾ ਵਾ, ਪਰ ਜਿਸ ਹਿਸਾਬ ਨਾਲ ਤੁਸੀਂ ਇਹਨੂੰ ਪਲਾਨ ਕਰ ਰਹੇ ਹੋ ਜਾਂ ਫੰਡਿੰਗ ਦੇ ਰਹੇ ਹੋ, ਵੀ ਇਹ ਤੁਹਾਡਾ ਗੱਲ ਬਣਨੀ ਨਹੀਂ ਆ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਯੂਨਾਈਟਿਡ ਸਟੇਟਸ ਨੇ ਫੰਡਿੰਗ ਦੀ ਤੁਸੀਂ ਗੱਲ ਕੀਤੀ, ਯੂਨਾਈਟਿਡ ਸਟੇਟਸ ਨੇ 2011 ਤੋਂ ਲੈ ਕੇ 2021 ਤੱਕ ਤਕਰੀਬਨ $1.6 ਬਿਲੀਅਨ ਜਿਹੜੇ ਸਪੈਂਡ ਕੀਤੇ। ਸੋ ਹਿਊਜ ਅਮਾਊਂਟ ਇਸ ਡਿਫੈਂਸ ਸਿਸਟਮ ਨੂੰ
ਠੀਕ ਆ, ਤੇ ਤਕਰੀਬਨ $1 ਬਿਲੀਅਨ ਹੋਰ 2022 ਦੇ ਵਿੱਚ US ਕਾਂਗਰਸ ਨੇ ਹੋਰ ਗ੍ਰਾਂਟ ਕਰ ਦਿੱਤਾ। ਸੋ ਹੁਣ ਤੱਕ ਕਹਿ ਲਓ 2.6 ਬਿਲੀਅਨ ਜਿਹੜੇ ਆ ਜਾਂ ਤਾਂ ਜਾ ਚੁੱਕੇ ਆ ਤੇ ਜਾਂ ਗ੍ਰਾਂਟਡ ਆ, ਹਨਾ, ਜੋ ਉਹਦੇ ਉੱਤੇ ਸਪੈਂਡ US ਟੈਕਸਪੇਅਰ ਮਨੀ ਹੋ ਰਹੀ ਆ। ਸੋ ਉਹ ਤੋਂ ਇਹ ਤੋਂ ਬਾਅਦ ਫਿਰ ਆਪਾਂ ਬਹੁਤੀ ਡਿਟੇਲਸ ਨਹੀਂ ਜਾਵਾਂਗੇ ਵੀ ਕਦੋਂ ਕਿੰਨੀ ਹੋਈ। ਸੋ ਮੋਟੇ ਤੌਰ ਤੇ ਉੱਤੇ ਅਸੀਂ ਦੱਸ ਦਿੰਦੇ ਹਾਂ, ਹਨਾ। ਤੇ ਉਹਦੇ ਵਿੱਚ ਪੋਲੀਟੀਕਲ ਵੀ ਚੱਲਦਾ ਰਿਹਾ। ਕਿਸੇ ਸਾਲ ਉਹ ਕਹਿੰਦੇ ਰਹੇ ਕਿ ਆਪਾਂ ਭੇਜ ਦਿੰਦੇ ਹਾਂ, ਦੂਸਰੇ ਸਾਲ ਹੁੰਦਾ ਵੀ ਨਹੀਂ, ਰੋਕ ਲੱਗ ਜਾਂਦੀ ਰਹੀ ਹੈ। ਸੋ ਪਰ ਮੁੱਖ ਦੀ ਗੱਲ ਇਹ ਹੈ ਕਿ ਹੁਣ ਤੱਕ 2.6 ਬਿਲੀਅਨ US ਵੱਲੋਂ ਕਮਿਟਡ ਆ। ਜਿਹੜਾ ਇਜ਼ਰਾਈਲ ਨੇ ਉੱਤੇ ਸਪੈਂਡ ਕੀਤਾ ਉਹ ਅਨਨੋਨ ਆ। ਸੋ ਉਹਨਾਂ ਦਾ ਕੌਨਫੀਡੈਂਸ਼ੀਅਲ ਉਹ ਇਨਫੋਰਮੇਸ਼ਨ ਐਟਲੀਸਟ ਮੈਨੂੰ ਪਬਲਿਕਲੀ ਉਹਨੂੰ ਨਹੀਂ ਮਿਲੀ, ਅਵੇਲੇਬਲ ਨਹੀਂ ਜੀ। ਸੋ ਇਹਦੇ ਵਿੱਚ ਦੱਸਦੇ ਜਾਈਏ ਨਾ ਵੀ ਜਦੋਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀ, ਪਹਿਲਾਂ ਤਾਂ ਲੈਬਨਾਨ ਵਾਲੇ ਪਾਸੋਂ ਜਿਹੜਾ ਹਿਜ਼ਬੁੱਲਾ ਹੈ, ਉਹਨਾਂ ਨੇ 1990 ਦੇ ਜਿਹੜੇ ਦਹਾਕੇ ਦੇ ਵਿੱਚ ਬਹੁਤ ਸਾਰੇ ਮਿਜ਼ਾਈਲ ਕੀਤੇ ਸੀਗੇ, ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ। ਫਿਰ 2000 ਜਿਹੜਾ ਮੈਨੂੰ ਲੱਗਦਾ ਆ ਤੋਂ ਲੈ ਕੇ 2008 ਤੱਕ ਗਾਜ਼ਾ ਪੱਟੀ ਤੋਂ ਉਹ ਇਹ ਕਹਿੰਦੇ ਆ ਅਨੁਮਾਨਤ ਵੀ 8000 ਤੋਂ ਵੱਧ ਜਿਹੜੇ ਰੌਕਟ ਅਤੇ ਬੋਮਸ, ਜਿਹੜੇ ਮੋਟਰ ਬੋਮਸ ਆ, ਉਹ ਜਿਹੜੇ ਉਹ ਸੁੱਟੇ ਗਏ। ਉਸ ਤੋਂ ਬਾਅਦ ਦੇ ਵਿੱਚ ਜਾ ਕੇ 2011 ਦੇ ਵਿੱਚ ਫਿਰ ਇਹਨਾਂ ਨੇ ਉਹ ਤੋਂ ਓਬਵੀਅਸਲੀ ਉਸ ਤੋਂ ਪਹਿਲਾਂ ਫੈਸਲਾ ਇਹਨਾਂ ਨੇ ਲੈ ਲਿਆ ਸੀ 2007 ਦੇ ਵਿੱਚ ਵੀ ਆਪਾਂ ਆਇਰਨ ਡੋਮ ਨੂੰ ਹੀ ਆਪਣਾ ਜਿਹੜਾ ਇੱਕ ਡਿਫੈਂਸ ਮੈਕੈਨਿਜ਼ਮ ਦੇ ਤੌਰ ਦੇ ਉੱਤੇ ਵਰਤਣਾ ਆ, ਕਿਉਂਕਿ ਹਵਾ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਰੋਕ ਲਾਉਣ ਦੇ ਲਈ ਔਖਾ ਕੰਮ ਜਿਹੜਾ ਉਹ ਹੋ ਰਿਹਾ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਉੱਥੇ ਦੇ ਜਿਹੜੇ ਡਿਫੈਂਸ ਮਿਨਿਸਟਰ ਸੀਗੇ ਅਮੀਰ ਪੈਰਟਸ, ਉਹਨਾਂ ਨੇ ਇਹ ਫੈਸਲਾ ਲਿਆ ਵੀ ਆਪਾਂ ਇਹੀ ਕੁਛ ਜਿਹੜਾ ਉਹ ਕਰਨਾ ਆ। ਸੋ ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ। ਹਰਵਿੰਦਰ, ਹੁਣ ਗੱਲ ਇਹ ਆਉਂਦੀ ਆ, ਹਾਂਜੀ ਥੋੜਾ ਜਿਹਾ ਮੈਂ ਇਹਦੇ ਵਿੱਚ ਹੋਰ ਐਡ ਕਰ ਦਿੰਦਾ ਕਿ ਜਦੋਂ ਤੁਸੀਂ ਗੱਲ ਕੀਤੀ ਇਸ ਤੋਂ ਬਾਅਦ ਜਿਹੜਾ ਅਗਲਾ ਇਹਦਾ ਆਈਡੀਆ ਹੈਗਾ ਜਿਹਦੇ ਉੱਤੇ ਇਜ਼ਰਾਈਲੀ ਫੋਰਸਿਸ ਵਰਕ ਕਰ ਰਹੀਆਂ ਸੀ, ਉਹ ਹੈਗਾ ਇਹਨੂੰ ਡਿਪਲੋਏ ਕਰਨ ਦਾ ਸਮੁੰਦਰ ਦੇ ਵਿੱਚ। ਕਿਉਂਕਿ ਮੈਰੀਟਾਈਮ ਜਿਹੜੀ ਇੱਕ ਫੀਲਡ ਇੱਦਾਂ ਦਾ ਹੈਗਾ ਜਿਹਦੇ ਵਿੱਚ ਇਨ ਸਰਫੇਸ ਤਾਂ ਠੀਕ ਆ, ਉਹ ਤੁਹਾਨੂੰ ਪ੍ਰੋਟੈਕਟ ਕਰ ਦੇਣਗੇ, ਪਰ ਮੈਰੀਟਾਈਮ ਐਸੈਟਸ ਵੀ ਜਿਹੜੇ ਬਹੁਤ ਜ਼ਿਆਦਾ ਇਜ਼ਰਾਈਲ ਦੇ ਹੈਗੇ ਆ, ਤੇ ਉਹਦੇ ਉੱਤੇ ਵੀ ਹੁਣ ਇਹਨਾਂ ਦਾ ਅਗਲਾ ਆਈਡੀਆ ਉਹ ਸੀ। ਤੇ ਨਾਲ ਦੇ ਨਾਲ ਰਾਜਕਰਨ ਆਪਾਂ ਗੱਲ ਕੀਤੀ ਫੰਡਿੰਗ ਦੀ, 2.6 ਮਿਲੀਅਨ ਕਮਿਟਡ ਅਮਰੀਕਾ ਵੱਲੋਂ, ਤੇ ਉਹਦੇ ਵਿੱਚ ਫਿਰ ਛੋਟੇ ਸਮਾਲ ਅਮਾਊਂਟ ਆਫ ਮਨੀ ਤਾਂ ਹੈ ਨਹੀਂ ਆ ਜੀ। ਸੋ ਉਹਦੇ ਵਿੱਚ ਅਮਰੀਕਨ ਜਿਹੜੇ ਲਾਅ ਮੇਕਰ ਸੀ ਉਹਨਾਂ ਨੇ ਇਹ ਆਈਡੀਆ ਲੈ ਕੇ ਆਏ ਕਿ ਦੇਖੋ ਆਪਾਂ ਇੰਨਾ ਪੈਸਾ ਸਪੈਂਡ ਕੀਤਾ, 2.6 ਬਿਲੀਅਨ ਡਾਲਰ ਇਹਦੇ ਤਾਂ ਸਪੈਂਡ ਕੀਤਾ, ਤੇ ਇਹਦਾ ਫਾਇਦਾ ਅਮਰੀਕਾ ਨੂੰ ਵੀ ਮਿਲਣਾ ਚਾਹੀਦਾ। ਔਨ ਟਾਪ ਆਫ ਇਟ ਦੂਸਰੀ ਚੀਜ਼ ਇੱਕ ਇਹ ਵੀ ਆ ਗਈ ਸੀ ਕਿ ਕੋਈ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਆਪਣੇ ਤੌਰ ਦੇ ਉੱਤੇ ਡਿਫੈਂਸ ਬਹੁਤ ਲੋਕਾਂ ਨੂੰ ਵੇਚਦਾ ਟੈਕਨੋਲੋਜੀ। ਉਹਨਾਂ ਚੋਂ ਇੱਕ ਪੈਗਾਸਸ ਬੜੀ, ਉਹਦੇ ਬਾਰੇ ਆਪਾਂ ਟਾਕ ਸ਼ੋ ਕੀਤਾ ਸੀ, ਪੈਗਾਸਸ ਸਪਾਈ ਸੌਫਟਵੇਅਰ ਹੈ ਜਿਹੜਾ ਇੰਡੀਆ ਨੇ ਖਰੀਦਿਆ ਸੀ, ਵੱਖਰੇ ਤਰ੍ਹਾਂ ਦਾ ਵਾਰਫੇਅਰ ਆ ਸਪਾਈ ਕਰਨ ਦੇ ਲਈ ਲੋਕਾਂ ਦੇ ਫੋਨ ਜਾਂ ਐਕਟਿਵਿਸਟ ਨੂੰ। ਸੋ ਇਸ ਤਰ੍ਹਾਂ ਹੋਰ ਵੀ ਟੈਕਨੋਲੋਜੀ ਬਹੁਤ ਵੇਚਦਾ, ਤੇ ਪਰ US ਨੂੰ ਇਹ ਸੀ ਕਿ ਸਾਡਾ ਇੰਨੀ ਫੰਡਿੰਗ ਲੱਗੀ ਹੋਈ ਆ, ਤੇ ਇੱਕ ਅਜ਼ਰਬੈਜਾਨ ਹੋ ਗਿਆ, ਇੰਡੀਆ ਹੋ ਗਿਆ, ਜਾਂ ਹੋਰ ਮੁਲਕ ਹੈਗੇ, ਉਹ ਆਇਰਨ ਡੋਮ ਟੈਕਨੋਲੋਜੀ ਨੂੰ ਲੈਣਾ ਚਾਹੁੰਦੇ ਸੀ। ਸੋ ਅਮਰੀਕਨ ਜਿਹੜੇ ਲਾਅ ਮੇਕਰ ਸੀ ਉਹਨਾਂ ਇਸ ਚੀਜ਼ ਨੂੰ ਭਾਂਪ ਲਿਆ। ਅਗੇਨ ਇਹ ਮੇਰੀ ਆਪਣੀ ਆਬਜ਼ਰਵੇਸ਼ਨ ਆ, ਉਹਨਾਂ ਇਸ ਚੀਜ਼ ਨੂੰ ਭਾਂਪਿਆ ਤੇ ਉਹਨਾਂ ਕਿਹਾ ਕਿ ਆਪਾਂ ਜੇ ਟੈਕਨੋਲੋਜੀ ਆ ਉਹ ਅਮਰੀਕਾ ਦੇ ਨਾਲ ਸ਼ੇਅਰ ਕਰਨ ਦੀ ਬਣਦੀ ਹੈ ਇਜ਼ਰਾਈਲ ਦੀ, ਕਿਉਂਕਿ ਅਮਰੀਕਨ ਫੰਡਿੰਗ ਇਹਦੇ ਤੇ ਬਹੁਤ ਗਈ ਹੈ। ਸੋ ਹੁਣ ਰਾਜਕਰਨ ਤਕਰੀਬਨ ਪਿਛਲੇ ਕੁਝ ਸਾਲਾਂ ਤੋਂ ਉਹ ਜਿਹੜੀ ਇਹਦੀ ਆਇਰਨ ਡੋਮ ਦੀ ਪ੍ਰੋਡਕਸ਼ਨ ਆ, ਉਹ US ਜਿਹੜਾ ਵਿੱਚ ਉਹਦੀ ਕੋ ਪ੍ਰੋਡਕਸ਼ਨ ਦੇ ਵਿੱਚ ਆ ਹੁਣ। ਸੋ ਇਹ ਹੁਣ ਜੁਆਇੰਟ ਐਫਰਟ ਆ ਇਹਨਾਂ ਦਾ। ਉਹਦੇ ਵਿੱਚ ਕਾਫੀ ਜਿਹੜੀਆਂ ਕੰਪਨੀਜ਼ ਆ US ਦੀਆਂ, ਜਿਨ੍ਹਾਂ ਵਿੱਚੋਂ ਬੋਇੰਗ ਇੱਕ ਹੈ ਨਾ ਹੈਗੀ ਆ, ਜਾਂ ਹੋਰ ਵੀ ਮੈਂ ਕੁਛ ਨੂੰ ਚਲੋ ਇਸ ਤਰ੍ਹਾਂ ਕੰਪਨੀਜ਼ ਨੂੰ ਹੋਰਾਂ ਵੀ ਹੈਗੇ ਜਿਹੜੇ ਕੌਨਫੀਡੈਂਸ਼ੀਅਲ ਆ, ਉਹਦੇ ਵੱਖ-ਵੱਖ ਪਾਰਟਸ ਥਰੂ ਆਊਟ ਯੂਨਾਈਟਿਡ ਸਟੇਟਸ ਜਿਹੜੇ ਆਇਰਨ ਡੋਮ ਦੇ ਬਣਾਉਂਦੇ ਆ। ਸੋ ਯੂਨਾਈਟਿਡ ਸਟੇਟਸ ਇਸ ਟਾਈਮ ਦੇ ਉੱਤੇ ਆਇਰਨ ਡੋਮ ਦੇ ਕੋ ਪ੍ਰੋਡਕਸ਼ਨ ਵਿੱਚ ਆ। ਇਹ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਸੀ। ਬਿਲਕੁਲ, ਉਹ ਵੀ ਹੈਗਾ। ਇਹ ਵੀ ਦੱਸਦੇ ਜਾਈਏ ਇਹ ਇਕੱਲਾ ਕਹਿਣਾ ਨਹੀਂ ਆ, ਜਿਹੜਾ 에ਅਰ ਡਿਫੈਂਸ ਸਿਸਟਮ ਆ ਅਮਰੀਕਾ ਦਾ, ਆਪਣਾ ਜਿਹੜਾ ਪੈਟਰੀਅਟ 에ਅਰ ਡਿਫੈਂਸ ਸਿਸਟਮ ਹੈਗਾ ਆ, MIM 104 ਪੈਟਰੀਅਟ, ਇਹ ਵਾ ਇੱਕ S-400 ਆ, ਇਹ ਰਸ਼ੀਆ ਵਾਲਾ ਆ। ਪਰ ਰਸ਼ੀਆ ਦਾ ਜਿਹੜਾ S-400 ਆ ਉਹ ਟਰਕੀ ਨੇ ਵੀ ਖਰੀਦਿਆ ਰੀਸੈਂਟਲੀ, ਕੁਛ ਸਾਲ ਪਹਿਲਾਂ ਦੀ ਜਿਹੜੀ ਉਹ ਗੱਲ ਆ। ਪਰ ਮੌਜੂਦਾ ਜਿਹੜੀ ਯੂਕਰੇਨ ਦੀ ਲੜਾਈ ਦੇ ਵਿੱਚ ਉਹਦਾ ਵੀ ਜਲੂਸ ਨਿਕਲ ਗਿਆ, ਕਿਉਂਕਿ ਬਹੁਤ ਸਾਰੇ ਜਿਹੜੇ ਯੂਕਰੇਨ ਦੇ ਜਿਹੜੇ ਡਰੋਨਸ ਆ ਅਤੇ ਹੋਰ ਸਾਰੀਆਂ ਚੀਜ਼ਾਂ ਬਿਲਕੁਲ ਅੰਦਰ ਤੱਕ ਜਿਹੜੀਆਂ ਕ੍ਰੈਮਲਿਨ ਤੱਕ ਜਿਹੜੀਆਂ ਉਹ ਪਹੁੰਚ ਗਈਆਂ। ਸੋ ਉਹਨਾਂ ਦਾ ਜਿਹੜਾ S-400 ਸਿਸਟਮ ਆ, ਉਹ ਅਕਸਰ ਨਾ ਇਹਨਾਂ ਦੀ ਬੈਟਲ ਚੱਲਦੀ ਰਹਿੰਦੀ ਆ, ਗੱਲਾਂ ਚੱਲਦੀਆਂ ਰਹਿੰਦੀਆਂ ਵੀ S-400 ਬੈਟਰ ਆ, ਆਇਰਨ ਡੋਮ ਬੈਟਰ ਆ,
ਜਾਂ ਅਮਰੀਕਾ ਦਾ ਜਿਹੜਾ ਪੈਟਰੀਅਟ ਏਅਰ ਡਿਫੈਂਸ ਸਿਸਟਮ ਆ, ਹਾਲ ਦੀ ਘੜੀ ਪੈਟਰੀਅਟ ਏਅਰ ਡਿਫੈਂਸ ਸਿਸਟਮ ਦੇ ਨਜ਼ਦੀਕ ਕੋਈ ਨਹੀਂ ਹੈਗਾ। ਇਹਨਾਂ ਦੋਨਾਂ ਦੇ ਆਪਸ ਦੇ ਵਿੱਚ ਚੱਲਦੀ ਜਿਹੜੀ ਉਹ ਗੱਲ ਰਹਿੰਦੀ ਆ। ਚਾਹੁੰਦਾ ਹਰ ਕੋਈ ਜਿਹੜਾ ਆਇਰਨ ਡੋਮ ਹੀ ਆ, ਸੋ ਪਰ ਉਹ ਮਿਲ ਨਹੀਂ ਰਿਹਾ। ਹੁਣ ਜਿੱਦਾਂ ਤੁਸੀਂ ਕਿਹਾ ਵੀ ਇਹ ਇੰਨੀ ਕੁ ਜ਼ਿਆਦਾ ਕੌਨਫੀਡੈਂਸ਼ੀਅਲ ਜਿਹੜੀ ਚੀਜ਼ ਹੈ, ਇਸ ਸਾਰੀਆਂ ਚੀਜ਼ਾਂ 'ਚ ਅਮਰੀਕਾ ਜਾਂ ਇਜ਼ਰਾਈਲ ਕੋਈ ਨਹੀਂ ਚਾਹੁੰਦਾ ਵੀ ਖਾਸ ਕਰਕੇ ਉਹਨਾਂ ਦੇ ਵਿਰੋਧੀ ਮੁਲਕਾਂ ਦੇ ਕੋਲ ਅਜਿਹੀ ਟੈਕਨੋਲੋਜੀ ਜਿਹੜੀ ਉਹ ਆਵੇ, ਅਦਰਵਾਈਜ਼ ਉਹਨਾਂ ਨੂੰ ਵੀ ਜਿਹੜੀ ਆ ਉਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਆ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ। ਹੁਣ ਬ੍ਰੇਕ ਦਾ ਵਕਤ ਆ ਅਤੇ ਹਰਵਿੰਦਰ ਬ੍ਰੇਕ ਤੋਂ ਬਾਅਦ 'ਚ ਆਪਾਂ ਗੱਲ ਕਰਾਂਗੇ ਇਹ ਜਿਹੜਾ ਹਮਲਾ ਹੋਇਆ ਹੁਣ ਰੀਸੈਂਟ ਹੋਇਆ, ਇਹਦੇ ਵਿੱਚ ਕੀ ਫੇਲੀਅਰ ਹੋਇਆ ਆਇਰਨ ਡੋਮ ਦਾ, ਕੀ ਇਹਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਆ, ਉਹਨੂੰ ਕਿਸ ਤਰੀਕੇ ਨਾਲ ਭਾਂਪ ਰਹੇ ਆ, ਕਿਉਂਕਿ ਹੁਣ ਤਾਂ ਫੁੱਲ ਫਲੈਜ ਜਿਹੜੀ ਹਮਾਸ ਅਤੇ ਉਸ ਦੇ ਵਿੱਚ ਜਿਹੜੀ ਵਾਰ ਆ ਉਹ ਅੱਗੇ ਜਿਹੜੀ ਉਹ ਪਹੁੰਚ ਚੁੱਕੀ ਆ। ਕੀ ਜਿਹੜਾ ਇਸ ਦੇ ਵਿੱਚ ਹੋ ਸਕਦਾ ਉਹ ਵੀ ਚਲੋ ਥੋੜ੍ਹੀ ਬਹੁਤੀ ਆਪਾਂ ਚਰਚਾ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਹਰਵਿੰਦਰ ਸਿੰਘ ਕਾਂਗਾ ਆਪਣੇ ਨਾਲ ਜੁੜੇ ਆ। ਹਰਵਿੰਦਰ ਸਿੰਘ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਇਆਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸੋ ਹਰਵਿੰਦਰ, ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਹੁਣ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ, ਫਲਸਤੀਨ ਦੇ ਦਰਮਿਆਨ ਜੋ ਚੱਲ ਰਿਹਾ ਆ ਉਸ ਨੂੰ ਲੈ ਕੇ ਕੀ ਆਇਰਨ ਡੋਮ ਸਿਸਟਮ, ਆਪਾਂ ਇਸ ਦੀ ਚਰਚਾ ਕੀਤੀ ਸੀ ਪਹਿਲਾਂ ਵੀ, ਕਿੱਦਾਂ ਬਣਾਇਆ, ਕਿਉਂ ਬਣਾਇਆ, ਉਹ ਸਾਰੀਆਂ ਕਿੰਨੀ ਕਿਸ ਦੇ ਵਿੱਚ ਹੈਗੀਆਂ ਆ। ਕੀ ਆਇਰਨ ਡੋਮ ਫਿਰ ਫੇਲ ਹੋ ਗਿਆ ਜਿਹੜਾ ਐਡਾ ਤਗੜਾ ਹਮਲਾ ਉਹ ਹੋ ਗਿਆ? ਇੰਨੇ ਜਿਹੜੇ ਰੌਕਟ ਚੌਂਚ ਫੇਰੇ ਉਹਨਾਂ ਨੇ, ਦੇਖੋ ਵੀ ਬੜੀ ਫੈਲਸਤੀਨੀਆਂ ਨੇ ਵੀ ਬੜੀ, ਹਮਾਸ ਵਾਲਿਆਂ ਨੇ ਰਣਨੀਤੀ ਦੇ ਨਾਲ ਕੀਤਾ, ਹਵਾ ਤੋਂ ਵੀ ਕੀਤਾ, ਨੇਵੀ ਵਾਲੇ ਪਾਸੋਂ ਪਾਣੀ ਥਾਣੀ ਵੀ ਗਿਆ ਅਤੇ ਲੈਂਡ ਆਪਰੇਸ਼ਨ ਵੀ ਜਿਹੜਾ ਉਹ ਇਕੱਠੇ ਜਿਹੜਾ ਉਹ ਕੀਤਾ। ਸੋ ਪਰ ਕਿਤੇ ਨਾ ਕਿਤੇ ਇਹ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਆ ਆਇਰਨ ਡੋਮ ਦੇ ਉੱਤੇ ਵੀ ਕੀ ਇਹ ਫੇਲ ਰਿਹਾ ਜਾਂ ਠੀਕ ਰਿਹਾ, ਕਿ ਕੀ ਇਹਦੀ ਕਾਰਜਕਾਰੀ ਨੂੰ ਕਿੱਦਾਂ ਦੇਖਿਆ ਜਾ ਰਿਹਾ ਹੈ ਵੀਕਐਂਡ ਦੇ ਇਸ ਹਮਲੇ ਤੋਂ ਬਾਅਦ 'ਚ? ਜੀ, ਵੀਕਐਂਡ ਦੇ ਹਮਲੇ ਤੋਂ ਪਹਿਲਾਂ ਵੀ ਰਾਜਕਰਨ ਨੇ ਦੇਖਿਆ ਜਾਏ, ਪਹਿਲੇ ਤੇ ਆਪਾਂ ਗੱਲ ਕੀਤੀ ਕਿ 90% ਜੀ ਜੀ ਹੈ ਨਾ, 10% ਹਮਲੇ ਜਿਹੜੇ ਹੈਗੇ ਆ ਉਹ ਪੈਸ ਥਰੂ ਹੋ ਜਾਂਦੇ ਰਹੇ ਉੱਤੇ। ਦੂਸਰੀ ਚੀਜ਼ ਇਹ ਆ ਕਿ ਜਿਹੜੀ ਇੱਕ ਇਹਦੀ ਵੀਕਨੈਸ ਸ਼ੁਰੂ ਤੋਂ ਹੀ ਰਹੀ ਆ, ਆਈ ਥਿੰਕ ਉਹਨੂੰ ਹੀ ਹਮਾਸ ਜਾਂ ਉਹਦੇ ਰਿਲੇਟਡ ਜਿਹੜੇ ਹੋਰ ਮਿਲੀਟੈਂਟ ਗਰੁੱਪਸ ਹੈਗੇ ਸੀ ਉਹਨਾਂ ਐਕਸਪਲੋਇਟ ਕੀਤਾ। ਉਹ ਇਹ ਕਿ ਇਹ ਸਿਸਟਮ ਓਵਰਵੈਲਮ ਹੋ ਜਾਂਦਾ ਜਦੋਂ, ਕਿਉਂਕਿ ਲਿਮਿਟਿਡ ਏਰੀਆ ਦੇ ਵਿੱਚ ਜਦੋਂ ਤੁਸੀਂ ਬਹੁਤ ਜ਼ਿਆਦਾ ਇੰਟੈਂਸਿਟੀ ਦੇ ਵਿੱਚ ਅਟੈਕ ਕਰਦੇ ਹੋ, ਹੈ ਨਾ, ਸੋ ਜਦੋਂ ਉਸ ਇੰਟੈਂਸਿਟੀ ਦੇ ਨਾਲ ਅਟੈਕ ਕਰਦਾ ਤੇ ਕਿੰਨੇ ਕੁ ਜਿਹੜੇ ਰੌਕਟ ਸਾਨੂੰ ਸਿਸਟਮ ਰੋਕ ਲਏਗਾ, ਹੈ ਨਾ। ਸੋ ਇਹ ਇਹਦੀ ਵੀਕਨੈਸ ਰਹੀ ਹੈ ਸ਼ੁਰੂ ਤੋਂ, ਇਹਦੀ ਗਿਵਨ ਹੀ ਵੀਕਨੈਸ ਸੀ। ਠੀਕ ਆ। ਸੋ ਇਹਦੇ ਵਿੱਚ ਹੁਣ ਇਹ ਦੇਖੋ ਕਿ ਜਦੋਂ ਹਮਾਸ ਜਾਂ ਉਹਦੇ ਹੋਰ ਸਹਿਯੋਗੀ ਜਥੇਬੰਦੀਆਂ ਨੇ ਅਟੈਕ ਕੀਤਾ ਓਵਰ ਦਾ ਵੀਕਐਂਡ, ਤੇ ਉਹਨਾਂ ਇਹ ਕਲੇਮ ਕਰਦੇ ਕਿ ਤਕਰੀਬਨ 5000 ਰੌਕਟ ਉਹਨਾਂ 20 ਮਿੰਟ ਦੇ ਵਿੱਚ ਛੱਡੇ। ਜਸਟ ਇਮੈਜਿਨ, ਲਾਈਕ 8000 ਉਹਨਾਂ ਨੇ ਹਰਵਿੰਦਰ 8 ਸਾਲਾਂ 'ਚ ਕੀਤੇ ਤੇ ਇੱਥੇ 20 ਮਿੰਟਾਂ 'ਚ 5000 ਕੀਤੇ। ਸੋ ਬਹੁਤ ਤਗੜੀ ਪਲੈਨਿੰਗ ਚੱਲਦੀ ਆ ਰਹੀ ਸੀ, ਇਹਦਾ ਮਤਲਬ ਉਹਨਾਂ ਦੀ। ਹਾਂਜੀ। ਸੋ ਉਹਦੇ ਵਿੱਚ ਜਦੋਂ ਇੰਨੀ ਭਾਰੀ ਗਿਣਤੀ ਦੇ ਵਿੱਚ ਇੱਕ ਵੈਰੀ ਸ਼ਾਰਟ ਪੀਰੀਅਡ ਆਫ ਟਾਈਮ ਜਦੋਂ ਅਟੈਕ ਹੋਇਆ, ਤੇ ਆਫ ਕੋਰਸ ਸਾਨੂੰ ਪਤਾ ਉਹਦੀ ਸਪੈਕ ਹੀ ਇਹ ਕਹਿੰਦੀ ਕਿ ਓਵਰਵੈਲਮ ਹੋ ਜਾਂਦਾ। ਸੋ ਉਹਨਾਂ ਨੂੰ ਕਿੰਨੇ ਕਾਨੂੰਨ ਨਹੀਂ ਰੋਕ ਸਕਦਾ। ਠੀਕ ਹੈ। ਸੋ ਉਹ ਮਿਲੀਟੈਂਟ ਗਰੁੱਪ ਤਾਂ ਕਹਿੰਦੇ ਤਕਰੀਬਨ 5000 ਛੱਡੇ, ਪਰ ਜਿਹੜੇ ਇਜ਼ਰਾਈਲੀ ਡਿਫੈਂਸ ਫੋਰਸਿਸ ਉਹ ਕਹਿੰਦੀਆਂ ਤਕਰੀਬਨ 2200 ਦੇ ਕਰੀਬ ਰਾਕਟਸ ਫਾਇਰ ਹੋਏ ਸੀ। ਤੇ ਪਰ ਉਹਨਾਂ ਇਹ ਡੇਟਾ ਨਹੀਂ ਅਜੇ ਸਾਹਮਣੇ ਲੈ ਕੇ ਆਂਦਾ ਵੀ ਉਹਨਾਂ ਚੋਂ ਕਿੰਨੇ ਜ਼ਿਆਦਾ ਇੰਟਰਸੈਪਟ ਹੋਏ ਆ, ਮਤਲਬ ਵੀ ਕਿੰਨਿਆਂ ਨੇ ਨਿਊਟਰਲਾਈਜ਼ ਕਰ ਲਿਆ ਤੇ ਕਿੰਨੇ ਜ਼ਿਆਦਾ ਪੈਸ ਹੋਏ। ਪਰ ਇਹ ਦੱਸਦੇ ਜਾਈਏ ਕਿ ਇਹ ਜਿਹੜਾ ਰਾਕਟ ਸੀ ਇਹ ਟੂਵਰਡਸ ਸਦਰਨ ਤੇ ਸੈਂਟਰਲ ਇਜ਼ਰਾਈਲ, ਤੈਲ ਅਵੀਵ ਜਿਹੜੇ ਤੇ ਜਰੂਸਲਮ ਵੱਡੇ ਟਾਊਨ ਹੈਗੇ ਆ, ਇਹਨਾਂ ਉੱਤੇ ਇਹ ਰਾਕਟ ਛੱਡੇ ਗਏ ਸੀਗੇ। ਸੋ ਬੇਸਿਕਲੀ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਸ਼ਾਰਟ ਪੀਰੀਅਡ ਆਫ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਰਾਕਟ ਜਦੋਂ ਛੱਡੇ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਨਾ 3 ਹਿੱਸੇ, ਤੇ ਜਿਹੜਾ ਤੀਸਰਾ ਹਿੱਸਾ ਹੁੰਦਾ ਉਹ
ਜਿਨ੍ਹਾਂ ਨੇ ਲਾਂਚ ਕਰਨੇ ਹੁੰਦੇ ਆ। ਸੋ ਉਹਦੇ ਜਿਹੜੀ ਇਨਵੈਂਟਰੀ ਆ ਉਹ ਸਾਰੀ ਜਿਹੜੀ ਆ ਇੰਨੇ ਜ਼ਿਆਦਾ ਰਾਕਟ ਛੱਡੇ ਜਾਣ ਦੇ ਨਾਲ ਛੋਟੇ ਟਾਈਮ ਦੇ ਵਿੱਚ ਡਿਪਲੀਟ ਹੋ ਜਾਂਦੀ ਹੈ। ਸੋ 20 ਮਿੰਟ ਦੇ ਵਿੱਚ ਇੰਟੈਂਸਿਟੀ ਹੀ ਜਿਹੜੀ ਇਸ ਅਟੈਕ ਦੀ ਉਹਨੇ ਆਇਰਨ ਡੋਮ ਸਿਸਟਮ ਨੂੰ ਇੱਕ ਹਿਸਾਬ ਦੇ ਨਾਲ ਇਫੈਕਟਿਵ ਨਹੀਂ ਰਹਿਣ ਦਿੱਤਾ। ਮੈਂ ਇਹ ਨਹੀਂ ਕਹੂੰਗਾ ਫੇਲ ਹੋ ਗਿਆ, ਪਰ ਉਹਨਾਂ ਇਫੈਕਟਿਵ ਇਟ ਵਾਸ ਜਸਟ ਟੂ ਮਚ ਫॉर ਇਟ ਬੇਸਿਕਲੀ। ਇਹ ਹੋ ਗਿਆ ਵੀ ਉਹ ਟੂ ਮਚ ਹੋ ਗਿਆ। ਹਮਲੇ ਵੀ ਬਹੁਤ ਕਈ ਥਾਵਾਂ ਤੋਂ ਜਿਹੜੇ ਉਹ ਹੋਏ। ਸੋ ਕੋਈ ਵੀ ਜਿਹੜਾ ਸਿਸਟਮ ਬਣਦਾ ਆਈ ਥਿੰਕ ਹਰਵਿੰਦਰ 100% ਤਾਂ ਕਿਸੇ ਚੀਜ਼ ਦੇ ਵਿੱਚ ਕੋਈ ਵੀ ਗਾਰੰਟੀ ਨਹੀਂ। ਇਹ ਖੁਦ 90% ਜਿਹੜਾ ਉਹ ਆਖਦੇ ਆ। ਤੇ ਇਹ ਸਾਰੀਆਂ ਚੀਜ਼ਾਂ ਸੋ ਇਹਨੂੰ ਇਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਹੋ ਨਾ ਕਿ ਆਪਾਂ ਇੱਕ ਡਿਫਰੈਂਟ ਟੈਕਨੋਲੋਜੀ ਦੇ ਉੱਤੇ ਲੈ ਜਾਂਦੇ ਆ। ਆਪਾਂ ਵੈਬ ਟੈਕਨੋਲੋਜੀ ਲੈ ਜਾਂਦੇ ਆ ਜਦੋਂ ਕਿਸੇ ਤਰ੍ਹਾਂ ਦੇ ਸਾਈਬਰ ਅਟੈਕ ਵੀ ਹੁੰਦੇ ਆ। ਤੇ ਸਾਈਬਰ ਅਟੈਕ ਵੀ ਸੇਮ ਚੀਜ਼ ਦੇ ਤਰੀਕਾ ਹੀ ਵਰਤਦੇ ਆ ਕਿ ਇੱਕ ਗਿਵਨ ਐ ਸ਼ਾਰਟ ਪੀਰੀਅਡ ਆਫ ਟਾਈਮ ਇੰਗਲਿਸ਼ ਵਿੱਚ ਇੱਕ ਹੈ ਨਾ ਟੈਕਨੋਲੋਜੀ ਦੇ ਵਿੱਚ ਇੱਕ ਕੋਡ ਕਰਦੇ ਕਿ ਵਨ ਵੇ ਟੂ ਡਿਫੀਟ ਇਜ਼ ਟੂ ਸਿੰਪਲੀ ਓਵਰਵੈਲਮ ਇਟ। ਉਹਨੂੰ ਪਤਾ ਹੀ ਨਾ ਲੱਗੇ ਕੀ ਕਰਨਾ। ਹਾਂਜੀ, ਤੇ ਉਹ ਇੱਕ ਸਿਸਟਮ ਦੀ ਵੀਕਨੈਸ ਉਹ ਹੁੰਦੀ ਆ। ਸੋ ਇਹੀ ਕੁਛ ਇਹਦੇ ਉੱਤੇ ਹੋਇਆ ਰਾਜਕਰ। ਸੋ ਹਰਵਿੰਦਰ, ਆਪਾਂ ਸ਼ੁਰੂਆਤ 'ਚ ਵੀ ਇਹ ਗੱਲ ਕੀਤੀ ਸੀ, ਇਜ਼ਰਾਈਲ ਨੇ ਦੇਖੋ ਜਦੋਂ ਤੋਂ ਇਹ ਯੁੱਧ ਦੇ ਵਿੱਚ ਆ ਕਹਿ ਲਓ, ਇਹਨਾਂ ਦੇ ਨਾਲ ਤਾਂ ਜਦੋਂ ਦਾ ਬਣਿਆ ਉਦੋਂ ਤੋਂ ਹੀ ਆ ਨਾ, ਉਦੋਂ ਤੋਂ ਆਪਾਂ ਕਹਿ ਸਕਦੇ ਹਾਂ ਉਹ ਤੋਂ ਪਹਿਲਾਂ ਦਾ ਹੀ ਜਿਹੜਾ ਲੱਗਾ, ਜਦੋਂ ਤੋਂ ਇਹਨਾਂ ਨੂੰ ਥਾਮ ਦਿੱਤੀ ਗਈ ਵੀ ਹਾਂ ਵੀ ਆਪਣਾ ਮੁਲਕ ਜਿਹੜਾ ਉਹ ਤੁਸੀਂ ਬਣਾਓ। ਸੋ ਆਪਾਂ ਇਹਦੇ ਓਬਵੀਅਸਲੀ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਪਰ ਇਸ ਮੌਕੇ ਗੱਲ ਕਰਨੀ ਬਣਦੀ ਵੀ ਹੈ ਜੀਓ ਪੋਲੀਟਿਕਸ ਵੀ ਬਹੁਤ ਚੇਂਜ ਹੋਊਗੀ ਇੱਥੇ ਹੁਣ। ਜੀਓ ਪੋਲੀਟਿਕਸ ਰਾਜਕਰਨ ਇਜ਼ ਸੈਟ ਟੂ ਚੇਂਜ ਹੈ ਨਾ। ਤੇ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਸੋ ਉਹਨੂੰ ਆਪਾਂ ਇੱਥੇ ਤੇ ਫਿਰ ਰਿਪੀਟ ਕਰ ਦਿੰਦੇ ਹਾਂ ਕਿ ਦੇਖੋ ਪੁਰਾਣੇ ਟਾਈਮ ਦੇ ਵਿੱਚ ਟੈਕਨੋਲੋਜੀ ਇੰਨੀ ਨਹੀਂ ਸੀ ਹੁੰਦੀ ਤੇ ਟੈਕਨੋਲੋਜੀ ਦਾ ਫਿਰ ਓਵਰ ਦਾ ਟਾਈਮ ਟੈਕਨੋਲੋਜੀ ਹੈ, ਪਰ ਟੈਕਨੋਲੋਜੀ ਦਾ ਐਕਸੈਸ ਹਰ ਇੱਕ ਕੋ ਨਹੀਂ ਸੀ ਹੁੰਦਾ। ਟੈਕਨੋਲੋਜੀ ਦਾ ਐਕਸੈਸ ਹਰ ਇੱਕ ਕੋ ਹੋ ਰਿਹਾ, ਕਮਿਊਨੀਕੇਸ਼ਨ ਜਿਹੜੀ ਆ ਬਹੁਤ ਫਾਸਟ ਹੋ ਗਈ। ਉਹਦੇ ਨਾਲ ਜਿਹੜੇ ਜੀਓ ਪੋਲੀਟੀਕਲ ਹਾਲਤ ਆ ਉਹ ਵੀ ਕਾਫੀ ਤੇਜ਼ੀ ਦੇ ਨਾਲ ਬਦਲ ਰਹੇ ਆ ਤੇ ਇਹ ਬਦਲਦੇ ਹੀ ਜਾਣੇ ਆ। ਪਹਿਲੇ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਵੀ ਗਲੋਬਲ ਲੈਵਲ ਦਾ ਜਿਹੜਾ ਕੋਈ ਇਵੈਂਟ ਆ ਹੈ ਨਾ, ਇੱਥੋਂ 1000 ਸਾਲ ਪਹਿਲਾਂ ਕੋਈ ਏਡਾ ਹੁੰਦਾ ਹੀ ਨਹੀਂ ਸੀ। ਕਦੇ ਕੋਈ ਸੁਣਦੇ ਵੀ ਸਿਕੰਦਰ ਨੇ ਦੁਨੀਆ ਜਿੱਤ ਲਈ ਹੈ ਨਾ, ਕੋਈ 200, 400, 500 ਸਾਲਾਂ 'ਚ ਇੱਦਾਂ ਦਾ ਇਵੈਂਟ ਹੁੰਦਾ ਸੀ। ਉਸ ਤੋਂ ਬਾਅਦ ਜੋ ਦੁਨੀਆ ਲਾਗੇ ਆਉਣੀ ਸ਼ੁਰੂ ਹੋਈ, ਟੈਕਨੋਲੋਜੀ ਦਾ ਵਾਧਾ ਹੋਇਆ। ਸੋ ਉਹੀ ਗੱਲ ਕਿਤੇ ਹੈ ਨਾ, ਇੱਕ ਰੀਜਨ ਨੂੰ ਡਿਸਰਪਟ ਕਰਨ ਵਾਲੀ ਕੋਈ ਇੱਕ ਸਾਲ ਦੇ ਵਿੱਚ ਇੱਕ ਚੀਜ਼ ਹੋ ਜਾਣੀ ਇੱਦਾਂ। ਤੇ ਉਸ ਤੋਂ ਬਾਅਦ ਅਸੀਂ ਪਿਛਲਾ ਦਹਾਕਾ ਦੇਖਿਆ ਕਿ ਪੂਰੇ ਦਹਾਕਾ ਨਹੀਂ ਮਾਫੀ ਚਾਹੁੰਦਾ, ਪੂਰੀ ਸੈਂਚਰੀ ਦੇ ਵਿੱਚ ਵੇਖਿਆ ਕਿੰਨੇ ਜ਼ਿਆਦਾ ਇਵੈਂਟ ਹੋਏ ਜਿਨ੍ਹਾਂ ਨੇ ਪੂਰੀ ਦੁਨੀਆ ਹਿਲਾ ਦਿੱਤੀ। ਵਰਲਡ ਵਾਰ 2 ਹੋਰ ਹਟੀਆਂ ਹੈ ਨਾ, ਕੋਲਡ ਵਾਰ ਹੋ ਹਟੀ, ਕਿੰਨਾ ਕੁਛ ਹੋਇਆ। ਸੋ ਉਹਨੂੰ ਐਸੇ ਲੱਗਦਾ ਸੀ ਵੀ ਬੜੀ ਛੇਤੀ ਦੁਨੀਆ ਬਦਲ ਰਹੀ ਆ, ਪਰ ਜਦੋਂ ਆਪਾਂ ਅਗਲੀ ਸਦੀ ਦੇ ਵਿੱਚ ਐਂਟਰ ਹੋਏ ਆ, ਜੇ ਦੂਜਾ ਦਹਾਕਾ ਹੀ ਖਤਮ ਹੋਇਆ, ਤੀਜੇ ਦਹਾਕੇ ਦੇ ਵਿੱਚ ਹੀ ਆ, ਤੇ ਕਿੰਨਾ ਕੁਛ ਆਪਾਂ ਹੁਣ ਤਾਂ ਤਕਰੀਬਨ 2-4-5 ਸਾਲਾਂ ਦੇ ਵਿੱਚ ਕੁਛ ਨਾ ਕੁਛ ਏਦਾਂ ਦਾ ਹੋ ਹੀ ਰਿਹਾ ਜਿਹੜੀ ਪੂਰੀ ਦੁਨੀਆ ਨੂੰ ਹਿਲਾ ਰਿਹਾ ਹੈ ਨਾ। 9/11 ਹੋ ਹਟਿਆ, ਉਹ ਤੋਂ ਬਾਅਦ ਕਿੰਨੀਆਂ ਵਾਰ ਹੋ ਹਟੀਆਂ। ਪਿੱਛੇ ਜੇ ਯੂਕਰੇਨ ਕੌਨਫਲਿਕਟ ਸ਼ੁਰੂ ਹੋਇਆ ਹੈ ਨਾ, ਚਾਈਨਾ ਦਾ ਤੇ ਤਾਇਵਾਨ ਦਾ ਕੌਨਫਲਿਕਟ ਜਿਹੜਾ ਉਹ ਵੀ ਸਿਰੇ ਤੇ ਲੱਗਾ ਹੋਇਆ। ਹੁਣ ਇਜ਼ਰਾਈਲ ਦੇ ਵਿੱਚ ਹੋ ਗਿਆ, ਇੰਡੀਆ ਤੇ ਕੈਨੇਡਾ ਦਾ ਜਿਹੜਾ ਉਹ ਵੀ ਸ਼ੁਰੂ ਹੋਇਆ ਪਿਆ। ਕਿੰਨਾ ਕੁਛ ਦੁਨੀਆ ਦੇ ਵਿੱਚ ਜੀਓ ਪੋਲੀਟਿਕਸ ਦੇ ਵਿੱਚ ਚੱਲ ਰਿਹਾ। ਪਰ ਇੱਕ ਚੀਜ਼ ਇਹ ਆ ਕਿ ਅਸੀਂ ਐਜ਼ ਅ ਸਿੱਖ, ਐਜ਼ ਅ ਪੰਜਾਬੀ, ਆਪਾਂ ਕਿਹੜੀ ਚੀਜ਼ ਵੱਲ ਧਿਆਨ ਦੇਣਾ, ਕਿਹੜੀ ਚੀਜ਼ ਨਹੀਂ ਦੇਣਾ। ਆਫਕੋਰਸ ਦੁਨੀਆ ਭਰ ਦੇ ਵਿੱਚ ਬਹੁਤ ਕੁਛ ਚੱਲ ਰਿਹਾ, ਪਰ ਕੀ ਸਭ ਕੁਛ ਸਾਡੇ ਧਿਆਨ ਦੇਣ ਤੇ ਯੋਗ ਆ? ਮੇਬੀ, ਕਿਉਂਕਿ ਹਰ ਇੱਕ ਚੀਜ਼ ਸਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦੀ ਆ ਹੈ ਨਾ। ਜੇ ਤੁਸੀਂ ਕਿਸੇ ਦੀ ਗਲਤੀਆਂ ਨੂੰ ਕੁਛ ਸਿੱਖ ਲਓ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਤੁਸੀਂ ਇੰਪਲੀਮੈਂਟ ਕਰ ਲਓ ਤੇ ਆਫਕੋਰਸ ਤੁਸੀਂ ਉਹਦੇ 'ਚ ਵੱਧ ਜਾਂਦੇ ਹੋ। ਸੋ ਇਜ਼ਰਾਈਲ ਤੇ ਇਸ ਕੌਨਫਲਿਕਟ ਵਿੱਚ ਵੀ ਆਪਾਂ ਦੇ ਲਈ ਬਹੁਤ ਕੁਛ ਸਿੱਖਣ ਦੇ ਵਾਸਤੇ ਹੈ। ਜੀ ਬਿਲਕੁਲ। ਸੋ ਡੈਫੀਨੇਟਲੀ ਇਹ ਸਾਰਾ ਕੁਛ ਹੋ ਰਿਹਾ ਹੈਗਾ ਆ ਤੇ ਚੇਂਜਸ ਜਿਹੜੇ ਉਹ ਆਉਂਦੀ ਆ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਚੱਲਦਾ ਆ। ਸੋ ਵਾਟਸ ਨੈਕਸਟ? ਇਹ ਜਿਹੜੀ ਹੁਣ ਇੱਕ ਵਾਰੀ ਫੇਰ ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਵੀ ਮਿਲਟਰੀ ਟੈਕਨੋਲੋਜੀ ਨੂੰ ਇਹਨੇ ਸਾਰੀ ਇਸ ਲੜਾਈ ਨੇ ਇੱਕ ਵਾਰੀ ਫੇਰ ਵਿਵਾਦ ਨੇ, ਇਸ ਫਸਾਦ ਨੇ ਜਿਹੜਾ ਮੋਹਰੇ ਲੈ ਆਉਂਦਾ, ਫੋਰ ਫਰੰਟ ਦੇ ਵਿੱਚ ਲੈ ਆਉਂਦਾ। ਰੀਸੈਂਟਲੀ ਚਲੋ ਹੈ ਤੇ ਤੋਂ ਹਟ ਕੇ, ਪਰ ਟੈਕਨੋਲੋਜੀ ਦੀ ਉਹੀ ਗੱਲ ਆ, ਮਿਲਟਰੀ ਦੇ ਨਾਲ ਹੀ ਸੰਬੰਧਿਤ ਆ। ਜਿਹੜਾ ਅਮਰੀਕਾ ਦਾ ਨਾਰਥ ਕੈਰੋਲੀਨਾ ਵਾਲਾ ਜਹਾਜ਼ ਦਾ ਚੇਤਾ ਹੋਣਾ, ਕੁਛ ਵੀਕ ਪਹਿਲਾਂ ਦੀ ਗੱਲ ਹੀ ਆ। ਫਾਈਟਰ ਜਿਹੜਾ ਆ, ਫਾਈਟਰ ਜੈਟ ਸੀ, ਉਸ ਦਾ ਪਾਇਲਟ ਆ ਉਹ ਇਜੈਕਟ ਕਰ ਗਿਆ।
ਉਹ ਆਟੋ ਪਾਇਲਟ 'ਤੇ ਕਿੰਨਾ ਚਿਰ ਚੱਲਦਾ ਰਿਹਾ, ਇਵੈਂਚੁਅਲੀ ਫਿਰ ਕਈ ਮਿੰਟਾਂ ਬਾਅਦ ਅੱਧਾ ਘੰਟਾ ਕਹਿੰਦੇ ਆ ਵੀ ਉਹ ਚੱਲਦਾ ਰਿਹਾ, ਅਤੇ ਚੱਲ ਕੇ ਬਾਅਦ ਦੇ ਵਿੱਚ ਡਿੱਗਾ। F-35 ਸੀਗਾ ਲਾਈਟਨਿੰਗ ਜਿਹੜਾ ਜਹਾਜ਼ ਸੀਗਾ। ਸੋ ਟੈਕਨੋਲੋਜੀ ਦੇਖੋ ਕਿੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਆ। D-Day ਤੋਂ ਲੈ ਕੇ ਹੁਣ ਤੱਕ ਜੇ ਆਪਾਂ ਗੱਲ ਕਰੀਏ, ਮਿਲਟਰੀ ਬਹੁਤ ਅੱਗੇ ਜਿਹੜੀ ਉਹ ਚੱਲ ਰਹੀ ਆ। ਬਹੁਤ ਵਾਰੀ ਨਾ ਇਟਸ ਅ ਡਿਫਰੈਂਟ ਟੋਪਿਕ ਦੋ, ਬਟ ਬਹੁਤ ਵਾਰੀ ਜਿਹੜਾ UFOs ਦੀ ਸਾਈਟਿੰਗ ਦੀ ਗੱਲ ਕਰਦੇ ਆ ਨਾ, ਬਹੁਤ ਵਾਰੀ ਇਹਦੇ ਨਾਲ ਜੋੜ ਕੇ ਦੇਖੀ ਜਾਂਦੀ ਵੀ ਮਿਲਟਰੀ ਦੇ ਕੁਛ ਅਜਿਹੇ ਪ੍ਰੋਜੈਕਟਸ ਜਾਂ ਉਹ ਨਜ਼ਰ ਆ ਜਾਂਦੇ, ਲੋਕਾਂ ਦੇ ਮੂਹਰੇ ਆ ਜਾਂਦੇ ਆ, ਅਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਕੀ ਚੀਜ਼ ਹੁੰਦੀ ਆ, ਅਤੇ ਉਹ UFOs ਜਿਹੜਾ ਉਹਨਾਂ ਨੂੰ ਬਾਅਦ ਦੇ ਵਿੱਚ ਗਰਦਾਨ ਦਿਆ ਜਾਂਦਾ ਆ। ਸੋ ਰਾਈਟ ਨਾਓ ਜੋ ਆਪਾਂ ਦੇਖ ਰਹੇ ਹਾਂ, ਇਹ ਅੱਜ ਤੋਂ ਕਈ ਦਹਾਕੇ ਪਹਿਲਾਂ ਬਣੇ ਸੀ, ਅਤੇ ਹੁਣ ਜਿਹੜੇ ਵਿਕਸਿਤ ਹੋ ਰਹੇ ਆ ਵੀ ਪਤਾ ਨਹੀਂ ਆਪਾਂ ਨੂੰ ਕਿੰਨੇ ਚਿਰਾਂ ਬਾਅਦ ਜਿਹੜੇ ਉਹ ਜਾ ਕੇ ਦੇਖਣੇ ਆ ਜਾਂ ਦਿਖਣਗੇ ਵੀ ਨਹੀਂ। ਸੋ UFO ਦਾ ਮਤਲਬ ਹੀ ਰਾਜ ਕਰਨ ਅਨਆਇਡੈਂਟੀਫਾਈਂਗ ਫਲਾਈਂਗ ਆਬਜੈਕਟ ਹੁੰਦਾ ਨਾ। ਸੋ ਆਫ ਕੋਰਸ ਉਹ ਕੈਟੇਗਰੀ ਦੇ ਵਿੱਚ ਆ ਜਾਂਦੇ, ਪਰ ਆਪਾਂ ਜਿਹੜੀ ਗੱਲ ਕਰਦੇ ਹਾਂ ਟੈਕਨੋਲੋਜੀ ਦੇ ਸੰਬੰਧ ਦੇ ਵਿੱਚ ਹੈ ਨਾ, ਕੁਝ ਲੈਸਨਸ ਲਰਨ ਕਰਨ ਦੇ ਲਈ ਸਾਡੇ ਸਾਰਿਆਂ ਦੇ ਵਾਸਤੇ, ਕਿਉਂਕਿ ਜਦੋਂ ਜੀਓਪੋਲਿਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਪਾਂ ਦੋਵੇਂ ਜਾਣੇ ਇੱਥੇ ਬੈਠ ਕੇ ਜੇ ਗੱਲ ਕਰੀਏ, ਆਪਾਂ ਇੱਕ ਪੱਖ ਤੋਂ ਉਹਨੂੰ ਦੇਖ ਸਕਦੇ ਹਾਂ ਜਾਂ ਐਨਾਲਾਈਜ਼ ਕਰ ਸਕਦੇ ਹਾਂ, ਪਰ ਉਹਨੂੰ ਸਾਰੇ ਤਰੀਕੇ ਨੂੰ ਚੰਗੀ ਤਰ੍ਹਾਂ ਸਮਝਣਾ ਅੱਜ ਦੇ ਸਮੇਂ ਦੇ ਵਿੱਚ ਨਾਮੁਮਕਿਨ ਗੱਲ ਹੀ ਲਾ ਲਓ, ਅਨਲੈਸ ਸਾਡੇ ਕੋਲ ਬਹੁਤ ਜ਼ਿਆਦਾ ਰਿਸੋਰਸਿਸ। ਇਸ ਲਈ ਇੰਟੈਲੀਜੈਂਸ ਗੈਦਰਿੰਗ ਹੁੰਦੀ ਆ, ਹਜ਼ਾਰਾਂ ਬੰਦੇ ਦੇਸ਼ਾਂ ਦੇ ਲੱਗੇ ਹੁੰਦੇ ਇੰਟੈਲੀਜੈਂਸ ਗੈਦਰ ਕਰਨ ਨੂੰ, ਤੇ ਉਹਨੂੰ ਉਹ ਇੱਕ ਨਤੀਜੇ ਉੱਤੇ ਸਿੱਟੇ ਉੱਤੇ ਪਹੁੰਚਦੇ ਆ, ਹੈ ਨਾ। ਕਈ ਵਾਰ ਦੇਸ਼ਾਂ ਤੋਂ ਵੀ ਗੱਲ ਬਾਹਰ ਹੋ ਜਾਂਦੀ ਆ। ਅਸੀਂ ਪਿੱਛੇ ਫਾਈਵ ਆਈਜ਼ ਦਾ ਨਾਂ ਸੁਣਿਆ, ਵੱਖ-ਵੱਖ ਦੇਸ਼ਾਂ ਨੇ ਇਕੱਠੇ ਹੋ ਕੇ ਇੰਟੈਲੀਜੈਂਸ ਸ਼ੇਅਰਿੰਗ ਦੀ ਗੱਲਬਾਤ ਕੀਤੀ ਹੈ। ਸੋ ਜਿਹੜੀ ਮਿਲਟਰੀ ਆ ਜਾਂ ਵਾਰਫੇਅਰ ਆ ਜਾਂ ਡੋਮੀਨੈਂਸ ਦੀ ਗੱਲ ਆ, ਹੈ ਨਾ, ਇਹਦੀ ਡੈਫੀਨੇਸ਼ਨ ਬਹੁਤ ਜ਼ਿਆਦਾ ਬਦਲ ਚੁੱਕੀ ਹੈ ਪਿਛਲੇ 100 ਸਾਲ ਦੇ ਵਿੱਚ। ਠੀਕ ਹੈ। ਪਹਿਲਾਂ ਜਿਹੜੀ ਵਾਰਸ ਹੁੰਦੀਆਂ ਸੀ ਇੱਕ ਮਿਲਟਰੀ ਆਈ, ਉਹਨੇ ਦੂਸਰੇ ਦੇ ਲੋਕਾਂ ਨੂੰ ਖਤਮ ਕਰ ਦਿੱਤਾ, ਉਹਦੇ ਏਰੀਏ ਦੇ ਉੱਤੇ ਕਬਜ਼ਾ ਕਰ ਲਿਆ, ਹੈ ਨਾ। ਚਲੋ ਉਹ ਚੀਜ਼ਾਂ ਐਗਜ਼ਿਸਟ ਕਰਦੀਆਂ, ਹੈ ਨਾ। ਉਹ ਉਸ ਖਿੱਤੇ ਨੂੰ ਵੀਕ ਕਰਦੇ ਆ, ਉਸ ਖਿੱਤੇ ਦੇ ਵਿੱਚ ਜਿਹੜੇ ਲੋਕਾਂ ਨੂੰ ਉੱਥੋਂ ਹਟਾਉਂਦੇ ਆ, ਭਜਾਉਂਦੇ ਆ, ਹੈ ਨਾ, ਉਹਦੇ ਉੱਤੇ ਆਪਣਾ ਕਬਜ਼ਾ ਕਰ ਸਾਧਨਾਂ ਦੇ ਉੱਤੇ ਆਪਣਾ ਕਬਜ਼ਾ ਕਰਦੇ ਆ। ਸੋ ਉਹ ਇੱਕ ਬੜੀ ਅੱਖਾਂ ਨੂੰ ਦੇਖਣ ਵਾਲੀ ਬੜੀ ਪ੍ਰੈਕਟੀਕਲ ਜੀ ਚੀਜ਼ ਸਾਨੂੰ ਦਿਖਦੀ ਸੀ। ਪਰ ਅੱਜ ਦੇ ਸਮੇਂ ਦੇ ਜਿਹੜੀ ਵਾਰਫੇਅਰ ਆ, ਉਹਦੇ ਵਿੱਚ ਇਕੱਲੀ ਮਿਲਟਰੀ ਵਾਰਫੇਅਰ ਹੀ ਨਹੀਂ ਰਹੀ, ਉਹਦੇ ਵਿੱਚ ਟੈਕਨੋਲੋਜੀ ਨੇ ਬਹੁਤ ਆਪਣਾ ਪੈਰ ਜਮਾ ਲਿਆ, ਜਿਹਦੇ ਵਿੱਚ ਲੋਕਾਂ ਦੇ ਮਾਈਂਡ ਸੈੱਟ ਨੂੰ ਬਦਲਣਾ, ਹੈ ਨਾ, ਲੋਕਾਂ ਦਾ ਜਿਹੜੇ ਬਿਜ਼ਨਸਿਸ ਹੈਗੇ ਆ, ਕਿਉਂਕਿ ਸਭ ਕੁਛ ਆਨਲਾਈਨ ਹੈ ਨਾ, ਸਾਈਬਰ ਅਟੈਕ ਹੋਣੇ, ਇਕੋਨਮੀ ਉੱਤੇ ਹਿੱਟ ਕਰਨਾ, ਸੈਂਕਸ਼ਨਸ ਲਾਉਣੀਆਂ ਜਿਹੜੀਆਂ ਵਿਜ਼ੀਬਲੀ ਤਰੀਕੇ ਦੇ, ਤਾਂ ਇਹ ਨਹੀਂ ਲੱਗਦਾ ਕਿ ਲੋਕ ਮਰ ਰਹੇ ਆ, ਹੈ ਨਾ, ਪਰ ਉਹ ਇਕੋਨਮੀਜ਼ ਵੀਕ ਹੋ ਰਹੀਆਂ, ਤੇ ਉਹਨਾਂ ਦੀ ਜਿਹੜੀ ਡੋਮੀਨੈਂਸ ਉਹ ਘਟ ਰਹੀ ਆ। ਸੋ ਇਹ ਜਿਹੜੀ ਬਿਹਾਈਂਡ ਦਾ ਸੀਨ ਜਿਹੜੀ ਡਿਪਲੋਮੈਸੀ ਜਾਂ ਪੋਲੀਟਿਕਸ ਜਾਂ ਟੈਕਨੋਲੋਜੀ ਜਿਹੜੀ ਚੱਲਦੀ ਆ, ਉਹ ਵੀ ਇੱਕ ਮੇਜਰ ਹਿੱਸਾ ਹੈਗਾ। ਕਿਉਂਕਿ ਇੱਕ ਤੇ ਵੱਡਾ ਤਰੀਕਾ ਹੈ ਨਾ ਕਿ ਅੱਜ ਕੱਲ੍ਹ ਅਮਰੀਕਾ ਦੀ 1945 ਦੇ ਵਿੱਚ ਜਦੋਂ ਉੱਥੇ ਬੰਬ ਸੁੱਟਦੇ ਆ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ, ਤੇ ਅੱਜ ਤੱਕ ਲੋਕੀ ਇੱਕ ਹਿਸਾਬ ਨਾਲ ਕਹਿ ਲਓ ਕਿ ਲਾਹਨਤਾਂ ਪਾਉਂਦੇ ਆ, ਹੈ ਨਾ। ਸੋ ਉਹਦੇ ਤੋਂ ਇੱਕ ਸਬਕ ਇਹਨਾਂ ਲੋਕਾਂ ਨੇ ਖਾਸ ਤੌਰ ਤੇ ਵੈਸਟਰਨ ਈਸਟਰਨ ਵੀ ਕਹਿ ਲਓ, ਪਰ ਨੇਸ਼ਨ ਸਟੇਟਸ ਨੇ ਉੱਤੇ ਇਹ ਸਿੱਖਿਆ ਕਿ ਜਿਹਦੇ ਨਾਲ ਘੱਟੋ ਘੱਟ ਲੋਕਾਂ ਦੀ ਵਿਜ਼ੀਬਲੀ ਜਾਨੀ ਮਾਲੀ ਨੁਕਸਾਨ ਹੁੰਦਾ ਵਾ ਡਾਇਰੈਕਟਲੀ, ਹੈ ਨਾ, ਉਹਦੇ ਨਾਲ ਜਿਹੜੀ ਨੈਗੇਟਿਵ ਪ੍ਰੈਸ ਬਹੁਤ ਜ਼ਿਆਦਾ ਹੁੰਦੀ ਆ। ਸੋ ਉੱਦਾਂ ਦੇ ਟੈਕਟਿਕਸ ਵਰਤੇ ਜਾਣ ਜਿਹਦੇ ਤੋਂ ਲੋਕਾਂ ਦਾ ਘੱਟੋ ਘੱਟ ਵਿਜ਼ੀਬਲ ਤੌਰ ਦੇ ਉੱਤੇ ਨੁਕਸਾਨ ਹੋਏ। ਪਰ ਫਿਰ ਵੀ ਉਹਦੇ ਵਿੱਚ ਫਿਰ ਜਿਹੜੇ ਸੌਫਟ ਟੈਕਟਿਕਸ ਇਹਨਾਂ ਨੂੰ ਕਹਿ ਸਕਦੇ ਆ, ਉਹ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਵਰਤੇ ਜਾਂਦੇ ਆ, ਜਿਹੜੇ ਕਿ ਕਾਫੀ ਜ਼ਿਆਦਾ ਇਫੈਕਟਿਵ ਰਹੇ ਵੀ ਆ। ਅਸੀਂ ਰਸ਼ੀਆ ਨੂੰ ਤੋੜਨ ਦਾ ਤਰੀਕਾ ਦੇਖ ਲਿਆ ਨਾ, ਰਸ਼ੀਆ ਦੀ USSR, ਤੇ ਤੁਸੀਂ ਥੋੜੇ ਦਿਨ ਪਹਿਲਾਂ ਆਪਣੇ ਜੀਓਪੋਲਿਟਿਕਸ ਦੇ ਮਾਹਿਰ ਪ੍ਰੋਫੈਸਰ ਅਵਤਾਰ ਸਿੰਘ ਹੁਣਾਂ ਦੇ ਨਾਲ ਗੱਲ ਕਰਦੇ ਸੀ ਕਿ ਅਮਰੀਕਾ ਦੀ ਏਸ਼ੀਆ ਪ੍ਰਤੀ ਪਾਲਿਸੀ ਹੁਣ ਕੀ ਆ, ਹੈ ਨਾ। ਸੋ ਇਹ ਸਾਰੀ ਚੀਜ਼ਾਂ ਨੂੰ ਬੜੇ ਧਿਆਨ ਦੇ ਨਾਲ ਸਾਨੂੰ ਵਾਚਣਾ ਚਾਹੀਦਾ, ਤੇ ਆਪਣੀ ਐਜ਼ ਅ ਕੌਮ, ਐਜ਼ ਅ ਪੰਥ, ਹੈ ਨਾ, ਸਾਨੂੰ ਆਪਣੀ ਕੋਈ ਸਟ੍ਰੈਟਜੀ ਕਰਨੀ ਚਾਹੀਦੀ ਹੈ ਜੀ। ਜੀ ਬਿਲਕੁਲ। ਸੋ ਜ਼ਰੂਰੀ ਆ ਜਦੋਂ ਕੋਈ ਵੀ ਗਾਂਹ ਵਾਲੇ ਵਕਤ ਦੇ ਵਿੱਚ ਚੈਲੰਜਸ ਬਹੁਤ ਜ਼ਿਆਦਾ ਨੇ, ਆਪਾਂ ਨੂੰ ਹਰ ਇੱਕ ਤਰ੍ਹਾਂ ਦੇ ਲੋਕਾਂ ਦੀ, ਇਨਸਾਨਾਂ ਦੀ ਜਿਹੜੀ ਉਹ ਜ਼ਰੂਰਤ ਪੈਣੀ ਆ। ਸੋ ਆਪਾਂ ਨੂੰ ਵੀ ਖੁਦ ਆਪਣੀ ਟੈਕਨੋਲੋਜੀ ਦੇ ਬੇਸ ਤੋਂ ਵੀ, ਅਤੇ ਸਮਝ ਦੇ ਪੱਖ ਦੇ ਤੋਂ ਬੇਸ ਤੋਂ ਵੀ ਨਾ, ਹਰ ਇੱਕ ਚੀਜ਼ ਸਮਝਣੀ ਅਤੇ ਆਉਣੀ ਜ਼ਰੂਰੀ ਹੈ। ਦੇਖੋ ਇੱਕ ਜਾਣੇ ਨੇ ਸਾਰਾ ਕੁਛ ਤਾਂ ਨਹੀਂ ਕਰ ਸਕਦਾ, ਆਪਾਂ ਨੂੰ ਡਾਈਵਰਸੀਫਾਈ ਆਪਣੀ ਕੌਮ ਨੂੰ ਇਸ ਹਿਸਾਬ ਦੇ ਨਾਲ ਕਰਨਾ ਹੀ ਜਿਹੜਾ ਉਹ ਪੈਣਾ ਹੈਗਾ ਆ।
ਜੀ, ਉਹ ਤੋਂ ਬਿਨਾਂ ਚਾਰਾ ਕੋਈ ਨਹੀਂ ਨਾ ਰਾਜਕਰਨ। ਆਪਾਂ ਉਸ ਦਿਨ ਅਸੀਂ ਅਜੇ ਪਿਛਲੇ ਹਫ਼ਤੇ ਹੀ ਗੱਲ ਕਰਦੇ ਸੀ, ਆਪਣਾ ਹਰਜੋਤ ਭਾਜੀ ਹੁਣ ਆਪਣੇ ਟਰੱਕਿੰਗ ਦੇ ਸ਼ੋਅ ਦੇ ਵਿੱਚ, ਰਮਨ ਹੁਣੀ ਤੁਸੀਂ ਜਿਹੜੇ ਜੀ ਸ਼ੋਅ ਦੇ ਵਿੱਚ ਸੀ, ਤੇ ਆਪਾਂ ਇਹੀ ਗੱਲ ਕਰਦੇ ਸੀ ਹੈ ਨਾ ਕਿ ਜੋ ਕੈਲੀਫੋਰਨੀਆ ਦੇ ਵਿੱਚ ਰੂਲ ਪਾਸ ਹੋਇਆ, ਗਵਰਨਰ ਨੇ ਵੀਟੋ ਕਰ ਦਿੱਤਾ। ਮੈਂ ਐਗਜ਼ਾਮਪਲ ਲੈ ਰਿਹਾ ਜੀ ਟਰੱਕਿੰਗ ਜੀ ਦੀ। ਜੀ ਬਿਲਕੁਲ ਟਰੱਕਿੰਗ ਇਸ ਲਈ ਅਸੀਂ ਬਾਰ-ਬਾਰ ਉਹਨੂੰ ਇਸ ਲਈ ਫੋਕਸ ਕਰਦੇ ਹਾਂ ਕਿਉਂਕਿ ਆਪਣੇ ਲੋਕ ਬਹੁਤ ਆ ਟਰੱਕਿੰਗ ਦੇ ਵਿੱਚ, ਬਹੁਤ ਨੇ ਬਿਲਕੁਲ ਹੈ ਨਾ। ਸੋ ਉਹਦੇ ਨਾਲ ਇਹ ਹੈ ਕਿ ਸਾਨੂੰ ਇਹ ਪਤਾ ਵੀ ਉਹ ਏਰੀਆ ਆਟੋਮੇਟ ਹੋ ਰਿਹਾ, ਤੇ ਜੇ ਅਸੀਂ ਆਪਣੇ ਆਪ ਨੂੰ ਡਿਵਰਸੀਫਾਈ ਨਾ ਕਰਾਂਗੇ ਤੇ ਫਿਰ ਸਾਨੂੰ ਪਤਾ ਸਾਡਾ ਫਿਊਚਰ ਸ਼ਾਇਦ ਉੱਡਾ ਵਧੀਆ ਨਾ ਰਹੇ ਜਿੰਨਾ ਅੱਜ ਹੈਗਾ। ਸੋ ਇਹ ਏਡਾ ਔਖਾ ਵੀ ਕੰਮ ਨਹੀਂ ਹੁੰਦਾ ਮਾਈਂਡਸੈਟ, ਹੋ ਜਾਂਦਾ ਸਭ ਕੁਝ ਐਜ਼ ਲੌਂਗ ਐਜ਼ ਆਪਣਾ ਧਿਆਨ ਉਸ ਚੀਜ਼ ਦੇ ਵੱਲ ਹੋਏ ਰਵੇ। ਤੇ ਵੀ ਨਾਟ ਕੀਪਿੰਗ ਆਵਰ ਹੈਡ ਇਨ ਸੈਂਡ। ਇਹੀ ਗੱਲ ਆਪਾਂ ਇੰਗਲਿਸ਼ ਹਾਂ ਐਜ਼ ਲੌਂਗ ਐਜ਼ ਵੀ ਨਾਟ ਕੀਪਿੰਗ ਦੈਟ, ਤੇ ਕੋਈ ਔਖਾ ਗੱਲ ਨਹੀਂ, ਇਸ ਪਾਸੇ ਧਿਆਨ ਦੇਣ ਦੀ ਲੋੜ। ਹੌਲੀ ਹੌਲੀ ਕੰਮ ਕਰਦੇ ਰਹੋ। ਆਪਾਂ ਨੂੰ ਕਿਹੜਾ ਹੈ ਵੀ ਇਟਸ ਨਾਟ ਲਾਈਕ ਕਿ ਸਵਿਚ ਫਲਿਪ ਹੋ ਗਿਆ ਤੇ ਰਾਤੋਂ ਰਾਤੀ ਸਭ ਕੁਝ ਬਦਲ ਹਾਂ ਗਿਆ। ਹਾਂ ਹਾਂ ਇਸ ਜੇ ਵਾਰੀ ਉਹ ਸਾਡੇ ਸਲੋਲੀ ਗੇਨ ਹੋਇਆ ਤੇ ਆਪਾਂ ਵੀ ਕਰ ਸਕਦੇ ਹਾਂ। ਸੋ ਬਿਲਕੁਲ ਕਰ ਸਕਦੇ। ਬੇਸਿਕਲੀ ਇਹ ਸਾਰੀਆਂ ਚੀਜ਼ਾਂ ਆ। ਹੁਣ ਆਪਾਂ ਉਹ ਵਾਲੇ ਕਬੂਤਰ ਨਾ ਬਣੀਏ ਵੀ ਅੱਖਾਂ ਮੀਟ ਕੇ ਬੈਠੇ ਰਹੀਏ, ਕਹੀਏ ਤੇ ਬਿੱਲੀ ਹੈ ਹੀ ਨਹੀਂ, ਇਦਾਂ ਹੈ ਨਹੀਂ, ਬਿੱਲੀ ਹੈਗੀ ਆ ਜੀ। ਤੇ ਆਪਾਂ ਨੂੰ ਉਹਦੇ ਲਈ ਤਿਆਰੀ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ। ਚੇਂਜਿਸ ਦੇਖੋ, ਆਪਾਂ ਹਰਵਿੰਦਰ ਪਿਛਲੇ ਕਈ ਮਹੀਨਿਆਂ ਤੋਂ ਇਹ ਗੱਲ ਕਰ ਰਹੇ ਹਾਂ ਵੀ AI ਨੇ ਆ ਕੇ ਕਿੱਦਾਂ ਟੈਕਨੋਲੋਜੀ ਨੇ ਜੋਬਾਂ, ਕਿਹੜੇ ਸਕਿੱਲਸ ਨੂੰ ਇਫੈਕਟ ਕਰਨਾ, ਕਿਹੜੀਆਂ ਜੋਬਸ ਦੇ ਉੱਤੇ ਅਸਰ ਪਾਉਣਾ। ਚਲੋ ਇਟਸ ਅ ਗੁੱਡ ਥਿੰਗ ਵੀ ਆਪਾਂ ਨੂੰ ਵੀ ਲੋਕ ਦੇਖ ਕੇ ਉਸ ਚੀਜ਼ ਦੇ ਉੱਤੇ ਗੱਲਬਾਤ ਕਰਨੀ ਸ਼ੁਰੂ ਕਰ ਰਹੇ ਆ। ਹੋਰ ਵੀ ਕਈ ਜਣਿਆਂ ਨੇ ਇਸ ਦੇ ਉੱਤੇ ਚਰਚਾ ਕਰਨੀ ਸ਼ੁਰੂ ਕੀਤੀ ਹੈ, ਅਤੇ ਚਾਹੀਦੀ ਵੀ ਆ, ਇਹ ਜ਼ਰੂਰੀ ਆ। ਅਤੇ ਟੈਕਨੋਲੋਜੀ ਚਾਹੇ ਉਹ ਮਿਲਟਰੀ ਦੀ ਹੋਵੇ, ਚਾਹੇ ਉਹ ਅਸੈਂਬਲੀ ਲਾਈਨ ਦੀ ਹੋਵੇ, ਚਾਹੇ ਉਹ ਕਿਸੇ ਦੀ ਵੀ ਹੋਵੇ, ਕਿਸੇ ਪੱਖ ਤੋਂ ਵੀ ਜਿਹੜੀ ਹੋਵੇ, ਉਸ ਦੇ ਉੱਤੇ ਚਰਚਾ ਹੋਣੀ ਅਤੇ ਉਸ ਨੂੰ ਸਮਝਣ ਦੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਇਸ ਮੌਕੇ ਇਹ ਦੇਖਣ ਦੀ ਜ਼ਰੂਰਤ ਆ ਵੀ ਕਿਹੜੀ ਚੀਜ਼ ਵਧੀਆ ਹੈ ਅਤੇ ਆਪਣੇ ਕੋਲ ਕੀ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ। ਉਹਨਾਂ ਦੇ ਲਈ ਆਪਾਂ ਤੇ ਆਪਾਂ ਦੀ ਆਉਣ ਵਾਲੀ ਜਨਰੇਸ਼ਨ ਨੇ ਕਿੱਦਾਂ ਤਿਆਰ ਹੋਣਾ। ਤਿਆਰ ਸੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਰਾਜਕਰਨ, ਯੂਰਪ ਦੇ ਵਿੱਚ ਹੈ ਨਾ, ਆਪਾਂ ਗੱਲ ਕਰਦੇ ਕਿ ਯੂਰਪ ਕਾਫੀ ਜ਼ਿਆਦਾ ਉਹਨਾਂ ਦੀ ਜਿਹੜੀ ਪਾਲਿਸੀਜ਼ ਹੁੰਦੀ ਹੈ ਅਮਰੀਕਾ ਦੇ ਵੀ ਕੰਪੈਰੇਟਿਵਲੀ ਪ੍ਰੋ ਪੀਪਲ ਕਾਫੀ ਹੁੰਦੀ ਹੈ ਨਾ ਯੂਰਪ ਦੀਆਂ। ਫੂਡ ਦੀ ਰੈਗੂਲੇਸ਼ਨ ਨੂੰ ਲਾ ਲਓ ਜਾਂ ਟੈਕਨੋਲੋਜੀ ਦੀ ਰੈਗੂਲੇਸ਼ਨ ਨੂੰ ਲਾ ਲਓ। ਸੋ ਉਹਦੇ ਵਿੱਚ ਵੀ ਜਰਮਨ ਦੇ ਜਿਹੜਾ ਐਂਟੀ ਟਰਸਟ ਹੈਡ ਆ, ਉਹਨਾਂ ਪਿਛਲੇ ਆਪਣਾ ਕੱਲ੍ਹ ਦੀ ਗੱਲ ਸ਼ਾਇਦ ਉਹਨਾਂ ਵਾਰਨਿੰਗ ਇਹ ਦਿੱਤੀ ਕਿ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਹਨਾਂ ਨੇ ਬਿਗ ਟੈਕਨੋਲੋਜੀ ਦੀ ਡੋਮੀਨੈਂਸ ਨੂੰ ਹੋਰ ਵਧਾਉਣਾ। ਸੋ ਇਹਦਾ ਮਤਲਬ ਇਹਨੂੰ ਕੀ, ਇਹਨੂੰ ਟਰਾਂਸਲੇਟ ਆਪਾਂ ਕਿੱਦਾਂ ਕਰਦੇ ਹਾਂ? ਇਹਨੂੰ ਟਰਾਂਸਲੇਟ ਇੱਦਾਂ ਕਰੀਏ ਕਿ ਜਿਹੜੇ ਲੋਕ ਅਮੀਰ ਆ ਜਾਂ ਜਿਹੜੇ ਫਰਮਸ ਅਮੀਰ ਆ, ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਹੋਰ ਅਮੀਰ ਹੋਣਾ। ਸੋ ਉਹਨਾਂ ਦੇ ਸਮੇਂ ਦੇ ਵਿੱਚ ਅਮੀਰ ਗਰੀਬ ਦਾ ਪਾੜਾ ਵਧਣਾ। ਸੋ ਬੇਸਿਕਲੀ ਗੱਲ ਇਹਨੂੰ ਹੋਰ ਤਰੀਕੇ ਨਾਲ ਵੀ ਦੇਖ ਸਕਦੇ ਹਾਂ ਕਿ ਜਿਹੜੇ ਲੋਕ ਟੈਕਨੋਲੋਜੀ ਤੋਂ ਦੂਰ ਆ, ਸੋ ਉਹਨਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਕੋਲ ਵੈਲਥ ਘਟੇਗੀ, ਅਤੇ ਜਿਹੜੇ ਟੈਕਨੋਲੋਜੀ ਦੇ ਨਾਲ ਭਰਪੂਰ ਆ ਜਾਂ ਜਿਹੜੇ ਟੈਕਨੋਲੋਜੀ ਨੂੰ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੇ ਹੱਕ ਵਿੱਚ ਵਰਤਣਗੇ, ਉਹਨਾਂ ਕੋਲ ਵੈਲਥ ਜਿਹੜੀ ਉਹ ਵਧੇਗੀ। ਹੁਣ ਜਸਟ ਇਮੈਜਿਨ ਜਿੱਦਾਂ ਟੈਕਨੋਲੋਜੀ ਦੀ ਪੱਖ ਤੋਂ ਗੱਲ ਕਰਦੇ ਹਾਂ, ਇਸੇ ਲੜਾਈ ਨੂੰ ਹੀ ਲੈ ਲਓ। ਹੁਣ ਉਹਨਾਂ ਕੋਲ ਸਟੀਲ ਵਾਲੀਆਂ ਮਿਜ਼ਾਈਲਾਂ ਆ ਹਮਾਸ ਵਾਲਿਆਂ ਕੋਲ। ਹੁਣ ਜੇ ਉਹਨਾਂ ਕੋਲ ਵੀ ਥੋੜ੍ਹੀਆਂ ਐਡਵਾਂਸ ਟੈਕਨੋਲੋਜੀ ਵਾਲੀਆਂ ਹੋਣਗੀਆਂ ਤਾਂ ਲੜਾਈ ਹੋਰ ਤਰ੍ਹਾਂ ਦੀ ਹੋਣੀ ਸੀ। ਹੋਰ ਤਰ੍ਹਾਂ ਹੋਣੀ ਸੀ। ਸੋ ਉਹਨੂੰ ਟੈਕਨੋਲੋਜੀ ਤੋਂ ਵਾਂਝੇ ਰੱਖਿਆ ਤਾਂ ਉਹਦੇ ਨਾਲ ਬਰਾਬਰ ਦੀ ਟੱਕਰ ਨਹੀਂ ਦੇ ਸਕਦੇ। ਅਜੇ ਜੋ ਕੁਝ ਵੀ ਹੈਗਾ ਉਹਦੇ ਹਿਸਾਬ ਨਾਲ ਜਿੰਨਾ ਕਰ ਰਹੇ ਆ। ਕੌਣ ਸਹੀ ਆ ਕੌਣ ਗਲਤ ਆ, ਇਹ ਦੇਖੋ, ਇਹਦਾ ਨਤਾਰਾ ਤਾਂ ਅੱਜ ਤੱਕ ਨਾ ਕਦੀ ਹੋਇਆ ਨਾ ਹੋਣਾ। ਇਹ ਤਾਂ ਚੱਲੀ ਜਾਣਾ। ਇਜ਼ਰਾਈਲ ਵਾਲਿਆਂ ਨੇ ਕਹਿਣਾ ਅਸੀਂ ਸਹੀ ਆ, ਹਮਾਸ ਵਾਲਿਆਂ ਨੇ, ਫਲਸਤੀਨ ਵਾਲਿਆਂ ਨੇ ਕਹਿਣਾ ਜੀ ਅਸੀਂ ਸਹੀ ਆ। ਥਰਡ ਪੁਆਇੰਟ ਆਫ ਵਿਊ ਤੋਂ ਇਹ ਤੁਹਾਡੀ ਲੀਨਿੰਗ ਦੇ ਉੱਤੇ ਆ ਵੀ ਤੁਸੀਂ ਕਿਹਦੇ ਹੱਕ ਦੇ ਵਿੱਚ ਆ, ਤੁਸੀਂ ਉਸ ਹਿਸਾਬ ਦੇ ਨਾਲ ਆਪਣਾ ਬਿਆਨ ਜਿਹੜਾ ਉਹ ਦੇ ਦੇਣਾ। ਪਰ ਇਹ ਵੀ ਜੇ ਟੈਕਨੋਲੋਜੀ ਦੇ ਪੱਖ ਤੋਂ ਹੁਣ ਦੋ ਮੁਲਕ ਜੇ ਲੜਦੇ ਹੁਣ ਦੇਖੋ, ਦੋ ਨਿਊਕਲੀਅਰ ਪਾਵਰ ਕਿਉਂ ਨਹੀਂ ਲੜਦੀਆਂ ਆਪਸ 'ਚ? ਰੀਜ਼ਨ ਉਹਦੇ ਵਿੱਚ ਕੀ ਹੁੰਦਾ? ਇਹੀ ਹੁੰਦਾ। ਹੁਣ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ, ਉਹਨਾਂ ਨੂੰ ਪਤਾ ਯੂਕਰੇਨ ਆਪਣੇ ਆਪ ਜਿਹੜਾ ਆ ਉਹ ਖੁਦ ਨਹੀਂ ਕਰ ਸਕਦਾ, ਉਹ ਦੂਜਿਆਂ ਤੋਂ ਮਦਦ ਲੈ ਕੇ ਕਰ ਸਕਦਾ। ਉਹ ਜਿਹੜਾ ਉਹ ਕਰ ਰਿਹਾ। ਜੇ ਹੁਣ ਇਹੀ ਚੀਜ਼ ਜੇ ਯੂਕਰੇਨ ਦੇ ਕੋਲ ਵੀ ਜਿਹੜਾ ਨਿਊਕਲੀਅਰ ਪਰਮਾਣੂ ਸ਼ਮਤਾ ਹੁੰਦੀ ਤਾਂ ਕੀ ਵਾਕਿਆ ਰੂਸ ਉੱਤੇ ਹਮਲਾ ਕਰਦਾ? ਸ਼ਾਇਦ ਨਹੀਂ। ਹੁਣ ਇੰਡੀਆ ਪਾਕਿਸਤਾਨ ਦਾ ਆਪਾਂ ਰੌਲਾ ਅੱਜ ਦੇ ਥੋੜ੍ਹੀ ਕਰਦੇ ਸੁਣਦੇ ਆ ਰਹੇ, ਜਿਉਂ ਜੰਮੇ ਆਪਾਂ ਤਾਂ ਇਹੀ ਸੁਣਦੇ ਹਾਂ ਵੀ ਉੱਥੇ ਆ। ਕਿਉਂ ਨਹੀਂ ਲੜਦੇ ਆਪਸ 'ਚ? ਦੋਨੋਂ ਨਿਊਕਲੀਅਰ ਪਾਵਰ ਆ, ਕਿਉਂ ਆਪਸ ਕਿਉਂ ਨਹੀਂ ਲੜਦੇ? ਹਾਂ, ਫੁੱਲ ਫਲੈਜ ਕਿਉਂ ਨਹੀਂ ਜਿਹੜਾ ਉਹ ਲੜਦੇ? ਇਸੇ ਲਈ ਜਿਹੜੀਆਂ ਉਹ ਚੀਜ਼ਾਂ ਆ। ਸੋ ਜੇ ਟੈਕਨੋਲੋਜੀ ਦੋਨੋਂ ਪਾਸੇ ਜੇ ਬਰਾਬਰ ਦੀ ਹੁੰਦੀ, ਵੱਖਰਾ ਹੋਣਾ ਸੀ। ਸੋ ਇਹਦੇ ਵਿੱਚ ਵੀ ਇੱਕ ਇਜ਼ਰਾਈਲ ਦੀ ਇਹ ਖਾਸੀਅਤ ਆ ਵੀ ਉਹਨਾਂ ਨੇ ਉੱਥੇ ਤੱਕ ਉਹ ਚੀਜ਼ਾਂ ਪਹੁੰਚਣ ਨਹੀਂ ਦਿੱਤੀਆਂ। ਪੂਰੀ ਦੁਨੀਆ ਦੇ ਮੁਲਕਾਂ ਨੂੰ ਆਪਣੇ ਨਾਲ ਐਲਾਈ ਬਣਾ ਕੇ ਇਸ ਚੀਜ਼ 'ਚ ਰੱਖਿਆ ਵੀ ਭਾਈ ਜਿਹੜਾ ਹਿਜ਼ਬੁੱਲਾ, ਹਮਾਸ ਇੱਦਾਂ ਦੇ ਲੋਕਾਂ ਦੀ ਜਾਂ ਇਹਨਾਂ ਸੰਸਥਾਵਾਂ ਦੀ ਮਦਦ ਕਰਦਾ ਆ, ਇਹਨਾਂ ਔਰਗਨਾਈਜੇਸ਼ਨਾਂ ਦੀ, ਅਤੇ ਉਹਨਾਂ ਦੇ ਉੱਤੇ ਸੈਂਕਸ਼ਨ ਲਾਓ, ਉਹਨਾਂ ਨੂੰ ਰੋਕਾਂ ਲਾਓ। ਇਵੈਂਚੁਅਲੀ ਜਿਹੜਾ ਮਨੀ ਕੱਟ ਆਫ ਜਿਹੜੀ ਉਹਨਾਂ ਦੀ ਕਰੋ, ਟੈਕਨੋਲੋਜੀ ਜਿਹੜੀ ਉਹਨਾਂ ਦੇ ਕੋਲ ਨਵੀਂ ਜਿਹੜੀ ਉਹ ਨਾ ਆ ਸਕੇ। ਅਤੇ ਆਉਣ ਵਾਲੇ ਜ਼ਮਾਨੇ 'ਚ ਚੜ੍ਹਾਈ ਉਸੇ ਦੀ ਹੋਈ ਆ ਜਿਹਦੇ ਕੋਲ
ਆਧੁਨਿਕ ਜਿਹੜੇ ਹਥਿਆਰ ਨੇ, ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਹਥਿਆਰ ਨੇ। ਇਹਨਾਂ ਦੋਨਾਂ ਕੇਸਾਂ ਦੇ ਵਿੱਚ ਹਰਵਿੰਦਰ, ਯੂਕਰੇਨ ਰੂਸ ਦੇ ਵਿੱਚ ਤੇ ਇਜ਼ਰਾਈਲ ਤੇ ਹਮਾਸ ਦੇ ਵਿੱਚ ਆਈ ਥਿੰਕ ਪ੍ਰੀਟੀ ਮਚ ਕਲੀਅਰ ਹੋ ਜਾਂਦਾ ਆ ਵੀ ਟੈਕਨੋਲੋਜੀ ਪਲੇਜ਼ ਇੰਪੋਰਟੈਂਟ, ਦਾ ਮੋਸਟ ਇੰਪੋਰਟੈਂਟ ਰੋਲ ਅੱਜ ਦੇ ਜ਼ਮਾਨੇ 'ਚ, ਵੀ ਤੁਹਾਡੇ ਕੋਲ ਕੀ ਹੈਗਾ ਤੇ ਕਿਹਦੇ ਨਾਲ ਜਿਹੜਾ ਉਹ ਤੁਸੀਂ ਲੜ ਰਹੇ ਹੈਗੇ ਆ ਜੀ। ਗੁਰਬਾਣੀ ਵਿੱਚ ਗੁਰੂ ਮਹਾਰਾਜ ਦੇ ਵਾਕ ਨੇ, ਸ਼ਸਤਰ ਕੇ ਅਧੀਨ ਹੈ ਰਾਜ। ਸਹੀ ਗੱਲ ਹੈ, ਬਿਲਕੁਲ, ਹੈ ਨਾ। ਤੇ ਉਹ ਗੱਲ ਵੱਖਰੀ ਥੋੜੀ ਆ। ਉਹ ਹੁਣ ਵੱਖਰੀ ਗੱਲ ਆ। ਆਪਾਂ ਜੇ ਕਹੀ ਜਾਏ ਵੀ ਨਹੀਂ ਹੁਣ ਇਕੱਲੇ ਕਿਰਪਾਨਾਂ ਨਾਲ ਹੀ ਆ, ਨਹੀਂ, ਉਹ ਡਿਫਰੈਂਟ ਉਸ ਜ਼ਮਾਨੇ 'ਚ ਉਹ ਹੋ ਸਕਦਾ ਸੀ, ਅੱਜ ਦੇ ਜ਼ਮਾਨੇ 'ਚ ਇਹ ਸਾਰੀਆਂ ਚੀਜ਼ਾਂ ਲਾਜ਼ਮੀ ਆ ਤੇ ਸ਼ਸਤਰ ਉਹੀ ਆ, ਚਾਹੇ ਉਹ ਟੈਕਨੋਲੋਜੀ ਦਾ ਵਰਤੋ ਤੇ ਚਾਹੇ ਉਹ ਟੈਕਨੋਲੋਜੀ ਦੇ ਨਾਲ ਬਣਾਏ ਹੋਏ ਹਥਿਆਰਾਂ ਦੀ ਜਿਹੜੀ ਉਹ ਜੇ ਬੰਨੀ ਉਸ ਸਮੇਂ ਦੇ ਉੱਤੇ ਵੀ ਜੇ ਦੇਖਿਆ ਜਾਏ ਤੇ ਤੋੜੇਦਾਰ ਬੰਦੂਕਾਂ ਕਈ ਬਹੁਤ ਕੁਝ ਸੀ ਜਿਹਦੇ ਕੋਲ ਸੀਗੀ, ਉਹਦਾ ਦਬਦਬਾ ਸੀਗਾ, ਡੋਮੀਨੈਂਸ ਸੀ। ਮਿਸਲਾਂ ਦੇ ਟਾਈਮ ਦੇ ਉੱਤੇ ਵੀ ਜੇ ਤੁਸੀਂ ਪੰਥ ਪ੍ਰਕਾਸ਼ ਅੱਜ ਕੱਲ੍ਹ ਅਸੀਂ ਸੁਣਦੇ ਹਾਂ ਰੇਡੀਓ ਦੇ ਉੱਪਰ, ਤੇ ਸਿੱਖਾਂ ਦੀ ਜਿਹੜੀ ਡੋਮੀਨੈਂਸ ਮੁਗਲਾਂ ਦੇ ਉੱਪਰ ਰਹੀ ਆ, ਉਹ ਹੈਗੀ ਸੀ ਕਿ ਸਿੱਖਾਂ ਦਾ ਬੰਦੂਕ ਦਾ ਨਿਸ਼ਾਨਾ, ਜਿਹਨੂੰ ਰਾਮਜੰਗਾ ਕਹਿੰਦੇ ਸੀ, ਉਹ ਬਹੁਤ ਜ਼ਿਆਦਾ ਹੁੰਦਾ ਸੀ। ਜਿਹੜੇ ਫਾਰਸੀ ਦੇ ਇਤਿਹਾਸਕਾਰ ਜਿਹੜੇ ਸਰੋਤ ਆ ਉਹ ਤੁਸੀਂ ਪੜ੍ਹ ਸਕਦੇ ਹੋ। ਇਹਦੇ ਵਿੱਚ ਇਹ ਹੈ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਜੀ ਸੀ, ਅਸੀਂ ਟੈਕਨੋਲੋਜੀ ਦੇ ਸ਼ੋਅ ਦੇ ਵਿੱਚ ਅਕਸਰ ਹੀ ਥੋੜਾ ਡੈਵੀਏਟ ਹੋ ਕੇ ਗੱਲਾਂ ਕਰਦੇ, ਕੋਈ ਗੱਲ ਨਹੀਂ, ਇਹ ਉਦੋਂ ਦੀ ਟੈਕਨੋਲੋਜੀ ਦੀ ਹਿਸਾਬ ਦੀ ਗੱਲ ਆ। ਹਾਂਜੀ, ਸੋ ਉਹਦੇ ਵਿੱਚ ਇਹ ਕਿ ਰਾਮਜੰਗਾ ਜਿਹੜੀ ਚਲਾਉਣ ਦੀ ਟੈਕਨੀਕ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚੜ੍ਹਤ ਸਿੰਘ ਕੋਲੇ, ਸੋ ਉਹਦੇ ਸਾਹਮਣੇ ਉਹੋ ਹੀ ਇੱਕ ਵੱਡੀ ਚੀਜ਼ ਸੀ ਜਿਹੜੀ ਵੱਡੇ ਘੱਲੂਘਾਰੇ ਦੇ ਵਿੱਚ ਸਿੱਖਾਂ ਨੂੰ ਐਲੀਮੀਨੇਸ਼ਨ ਹੋਣ ਤੋਂ ਬਚਾ ਗਈ। ਠੀਕ ਆ, ਜੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ, ਕਾਫੀ ਫੈਕਟਰ ਸੀ, ਇੱਕ ਪਾਣੀ ਦਾ ਫੈਕਟਰ ਸੀ ਤੇ ਇੱਕ ਜਿਹੜੀ ਆ ਬੰਦੂਕਨ ਕੇ ਸਿੰਘ ਬੜੇ ਸ਼ਿਕਾਰੀ ਏਦਾਂ ਕਰਕੇ ਆਉਂਦਾ ਖਿਡਾਰੀ, ਕਿ ਸਿੱਖਾਂ ਕੋਲ ਜਿਹੜਾ ਰਾਮਜੰਗਾ ਚਲਾਉਣ ਦਾ ਆਰਟ ਸੀ, ਉਹ ਰਾਮਜੰਗਾ ਬੰਦੂਕ ਨੂੰ ਕਹਿੰਦੇ ਆ, ਉਹਦੀ ਕੋਈ ਤੋੜ ਨਹੀਂ ਸੀ ਹੈਗਾ, ਹੈ ਨਾ। ਸੋ ਇਹ ਕਾਫੀ ਚੀਜ਼ਾਂ ਸਾਨੂੰ ਹੈਲਪ ਕਰ ਜਾਂਦੀਆਂ ਇਹ ਸਾਰੇ ਸੰਬੰਧ ਦੇ ਵਿੱਚ। ਅੱਜ ਦੇ ਇਜ਼ਰਾਈਲ ਦੇ ਸਮੇਂ ਦੇ ਵਿੱਚ ਦੀ ਵੀ ਅਸੀਂ ਇਹ ਗੱਲ ਕਰਦੇ ਹਾਂ। ਸੋ ਉਹਨਾਂ ਨੂੰ ਵੀ ਇੱਕ ਗੱਲ ਕੀਤੀ ਕਿ 7 ਆਸੇ-ਪਾਸੇ ਦੇ ਜਿਹੜੇ ਮੁਲਕ ਆ, 7 ਤੋਂ ਵੀ ਸ਼ਾਇਦ ਜ਼ਿਆਦਾ ਹੋਣ, ਪਰ ਜੇ ਉਹ ਸਾਰੇ ਉਹਨਾਂ ਦੇ ਦੁਸ਼ਮਣ ਮੁਲਕ ਆ, ਪਰ ਉਹਦਾਂ ਵਿੱਚ ਫੇਰ ਵੀ ਬੈਠੇ ਹੋਏ ਆ, ਕਿਉਂ ਬੈਠੇ ਆ? ਟੈਕਨੋਲੋਜੀ ਦੇ ਸਿਰ ਤੇ। ਯੂਕਰੇਨ ਵੀ ਕਿਉਂ ਬਚਿਆ ਅੱਜ ਦੇ ਜ਼ਮਾਨੇ 'ਚ? ਉਹ ਟੈਕਨੋਲੋਜੀ ਦੇ ਸਿਰ ਦੇ ਉੱਤੇ ਆ। ਤੇ ਇਜ਼ਰਾਈਲ ਕਿਉਂ ਡੋਮੀਨੈਂਟ ਆ? ਉਹਦੇ ਕੋਲ ਟੈਕਨੋਲੋਜੀ ਜਿਹੜੀ ਇਸ ਚੀਜ਼ ਦੇ ਉੱਤੇ। ਸੋ ਇਹ ਗੱਲਾਂ ਬਾਤਾਂ ਨੂੰ ਇੱਥੇ ਸਮਾਪਤ ਕਰਦੇ ਹਾਂ। ਇਹ ਦਿਸ ਇਜ਼ ਨਾਟ ਵੀ ਮਿਲਟਰੀ ਦੀ ਟੈਕਨੋਲੋਜੀ ਦੇ ਕੋਈ ਇੱਕ ਅੱਧਾ ਹੀ ਸ਼ੋਅ ਆ। ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਜਿਹੜੀਆਂ ਨਵੀਆਂ ਚੀਜ਼ਾਂ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਰਹਾਂਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ ਤੁਹਾਡੇ ਸਾਰਿਆਂ ਤੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ, ਮੇਰੇ ਹਰਵਿੰਦਰ ਸਿੰਘ ਕੰਗ ਵੱਲੋਂ, ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।